ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਮਿੰਟੂ ਗੁਰਸਰੀਗਾ ਜੀ। ਮੈਨੂੰ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ USA ਤੇ। ਜੀ ਸ਼ੁਕਰੀਆ ਸਾਰਿਆਂ ਨੂੰ, ਸਤਿ ਸ੍ਰੀ ਅਕਾਲ ਜੀ। ਖਬਰ ਤੇ ਨਜ਼ਰ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ ਪਿਛਲੇ 3 ਦਹਾਕਿਆਂ ਤੋਂ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਨੇ, ਸ਼ਾਨਦਾਰ ਸੇਵਾਵਾਂ ਦੇ ਰਹੇ ਨੇ, ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਬਿਜ਼ਨਸ ਇੰਸ਼ੋਰੈਂਸ, ਲਾਈਫ ਇੰਸ਼ੋਰੈਂਸ, ਓਬਾਮਾ ਕੇਅਰ, ਮੈਡੀਕੇਅਰ ਬਾਬਤ ਜਾਂ ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਤੁਸੀਂ ਅੱਜ ਹੀ ਕਾਲ ਕਰੋ 408-272-2500 ਤੇ। ਟਰਕੀਆਨਾ ਇਮੀਗ੍ਰੇਸ਼ਨ ਲਾ ਫਰਮ ਵਾਲੇ, ਜੇ ਟਰਕੀਆਨਾ US ਇਮੀਗ੍ਰੇਸ਼ਨ ਬਾਬਤ ਤੁਹਾਡਾ ਕੋਈ ਸਵਾਲ ਹੈ, ਕੋਈ ਸਲਾਹ ਕਰਨੀ ਹੈ ਤਾਂ ਟੌਰਨੀ ਟਰਕੀਆਨਾ ਦਾ ਨੰਬਰ ਹੈ 4159090503। ਕ੍ਰਿਸ਼ਨ ਧਨੋਟਾ ਯੂਬਾ ਸਿਟੀ, ਬਲਜਿੰਦਰ ਸਿੰਘ ਨੇ ਰੂਡਲੈਂਡ, ਪਰਮਜੀਤ ਕੌਰੰਗੀ ਵੈਕਾਵਿਲ, ਪ੍ਰਿਤਪਾਲ ਸਿੰਘ ਸਿੱਧੂ ਫਰੈਜ਼ਨੋ, GN ਲਿਊ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, ਏਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵੀ ਇਹਨਾਂ ਤੋਂ ਮਿਲਦੇ ਨੇ। ਲੋਕੇਸ਼ਨ ਸੈਂਟਨੇਲਾ ਦੀ ਨੀਮਾ ਸਹੂਲਤਾਂ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ 209-277-0113 ਤੇ। MK ਮਾਰਕੀਟ, ਕਸ਼ਮੀਰ ਸਿੰਘ, ਸੈਕਰਾਮੈਂਟੋ, ਜੱਸੀ ਗਿੱਲ, ਭੁਪਿੰਦਰ ਸਿੰਘ, ਨਿਰਮਲ ਸਿੰਘ, ਸੰਧੂ ਫੈਮਿਲੀ, ਬੇਕਰਸਫੀਲਡ, ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ-ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408272 ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਤੁਸੀਂ ਇਸ ਵੇਲੇ ਸੁਣ ਰਹੇ ਹੋ AM FM ਸਟੇਸ਼ਨਸ ਦੇ ਨਾਲ ਰੇਡੀਓ ਸੈੱਟ ਤੇ, ਨੈਟ ਤੇ, ਮੋਬਾਈਲ ਐਪ, ਸੋਸ਼ਲ ਮੀਡੀਆ ਪਲੇਟਫਾਰਮਸ, ਫੇਸਬੁੱਕ, YouTube ਤੇ ਸੁਣ ਰਹੇ ਹੋ, ਦੇਖ ਰਹੇ ਹੋ। ਸਾਰੇ ਹੀ ਦਰਸ਼ਕਾਂ ਅਤੇ ਸਰੋਤਿਆਂ ਦਾ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਸਵਾਗਤ ਹੈ। ਅੱਜ ਦਿਨ ਸ਼ੁੱਕਰਵਾਰ 5 ਜਨਵਰੀ 2024, 21 ਪੋਹ ਨਾਨਕਸ਼ਾਹੀ ਸੰਮਤ 555। ਮਿੰਟੂ ਜੀ, ਖਬਰਾਂ ਦੇ ਵੱਲ ਆਈਏ। ਸ਼ੁਰੂਆਤ ਕਰੀਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਲ ਜੁੜੀ ਅਹਿਮ ਖਬਰ ਤੋਂ। ਪ੍ਰਧਾਨ ਸਾਹਿਬ ਨੇ ਮਨੁੱਖੀ ਅਧਿਕਾਰ ਸੰਗਠਨ ਤੇ ਹੀ ਸਵਾਲ ਚੁੱਕੇ ਨੇ ਜੀ। ਦੇਖੋ, SGPC ਦੀ ਅੱਜ ਅੰਤਰਿਮ ਕਮੇਟੀ ਦੀ ਮੀਟਿੰਗ ਸੀਗੀ। ਉਸ ਤੋਂ ਬਾਅਦ ਬਾਹਰ ਜਦੋਂ ਪੱਤਰਕਾਰਾਂ ਦੇ ਮੁਖਾਤਬ ਹੋਏ ਨੇ ਤਾਂ ਇਹਨਾਂ ਨੇ 2 ਵੱਡੀਆਂ ਗੱਲਾਂ ਕਹੀਆਂ। ਨੰਬਰ 1 ਕਿ ਬਲਵੰਤ ਸਿੰਘ ਰਾਜੋਆਣਾ ਦੇ ਮਾਮਲੇ ਦੇ ਵਿੱਚ ਹੋ ਸਕਦਾ ਹੈ ਕਿ ਪਟੀਸ਼ਨ ਜਿਹੜੀ ਆ ਉਹ ਵਾਪਸ ਲੈ ਲੈਣ। ਇਹ ਇੱਕ ਇਹਨਾਂ ਨੇ ਸੰਕੇਤ ਦੇ ਤੌਰ ਤੇ ਗੱਲ ਕਹੀ। ਦੂਜੀ ਵੱਡੀ ਗੱਲ ਇਹਨਾਂ ਨੇ ਜਥੇਦਾਰ ਗੁਰਦੇਵ ਸਿੰਘ ਕੌਂਕੇ ਦੇ ਮਾਮਲੇ 'ਚ ਆਖੀ ਆ ਕਿ ਇਹ ਜਿਹੜਾ ਸੰਗਠਨ ਆ, ਮਨੁੱਖੀ ਅਧਿਕਾਰ ਸੰਗਠਨ ਆ, ਇਹ 10 ਸਾਲ ਚੁੱਪ ਕਿਉਂ ਰਿਹਾ? ਇਹਦੇ ਤੇ ਵੀ ਸਵਾਲ ਉੱਠ ਰਹੇ ਨੇ ਜੀ। ਤਾਂ ਇਹ ਆਪਣੇ ਆਪ ਦੇ ਵਿੱਚ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਖਿਲਾਰੇ ਦਾ ਹੋਰ ਖਿਲਾਰਾ ਸੀ, ਕਿਉਂਕਿ ਆਪਾਂ ਦੇਖਿਆ ਕਿ ਪਿਛਲੇ ਦਿਨਾਂ ਦੇ ਵਿੱਚ ਅਕਾਲੀ ਦਲ ਜਦੋਂ ਘਿਰਦਾ ਨਜ਼ਰ ਆਇਆ ਤਾਂ ਅਕਾਲੀ ਦਲ ਨੇ ਫੈਸਲਾ ਇਹ ਅਖਤਿਆਰ ਕੀਤਾ ਕਿ BP ਤਿਵਾੜੀ ਦੀ ਰਿਪੋਰਟ ਦੇ ਵਿੱਚੋਂ ਹੀ ਕੁਝ ਨੁਕਤੇ ਉਭਾਰ ਕੇ ਕਿਹਾ ਗਿਆ ਕਿ ਰਿਪੋਰਟ ਲਾਗੂ ਕਰਨ ਦੇ ਯੋਗ ਨਹੀਂ ਸੀ ਜੀ। ਤੇ ਦੂਸਰੀ ਤਰਫ ਵਿਰਸਾ ਸਿੰਘ ਵਲਟੋਆ ਜ਼ਿਆਤੀ ਤੌਰ ਤੇ ਸਰਬਜੀਤ ਸਿੰਘ ਵੇਰਕਾ ਦੇ ਖਿਲਾਫ ਥੋੜਾ ਜਿਹਾ ਗੁੱਸੇ 'ਚ ਤਲਖੀ 'ਚ ਮੈਂ ਇੱਕ ਡਿਬੇਟ 'ਚ ਵੀ ਵੇਖੇ। ਠੀਕ ਹੈ। ਅੱਛਾ, ਉਸ ਤੋਂ ਬਾਅਦ ਹੁਣ ਧਾਮੀ ਸਾਹਿਬ ਦੀ ਉਂਗਲ ਸਿੱਧੀ ਸੰਗਠਨ ਵੱਲ ਜਾਣੀ। ਵੇਖੋ, ਸਰਕਾਰ ਅਕਾਲੀਆਂ ਦੀ ਇਹਨਾਂ 'ਚ ਰਹੀ ਜਾਂ ਕੋਈ ਹੋਰ ਗੱਲ ਕਰਨ ਦੀ ਥਾਂ ਤੇ ਵੀ ਕਿਹੜੀ ਗੱਲ ਕਰਨੀ ਚਾਹੀਦੀ ਮੈਂ ਉਹ ਵੀ ਦੱਸ ਦੂੰਗਾ। ਤਾਂ ਉਹ ਸਿੱਧਾ ਮਨੁੱਖੀ ਅਧਿਕਾਰ ਸੰਗਠਨ ਤੇ ਹੀ ਉਂਗਲੇ ਰੱਖ ਰਹੇ। ਹੁਣ ਹੋ ਕੀ ਰਿਹਾ? ਇਹ ਖਿਲਾਰਾ ਵੱਧ ਗਿਆ ਜੀ, ਕਿਉਂਕਿ ਮਨੁੱਖੀ ਅਧਿਕਾਰ ਸੰਗਠਨ ਵਾਲੇ ਜਿਹੜੇ ਆ ਉਹ ਆ ਗਏ। ਸਭ ਤੋਂ ਪਹਿਲਾਂ ਅਸੀਂ ਇਹ ਰਾਬਤਾ ਕੀਤਾ ਉਹਨਾਂ ਦੇ ਨਾਲ ਵੀ ਦੱਸੋ ਹੁਣ ਤੁਸੀਂ ਇਹ ਰਿਪੋਰਟ ਨੱਪ ਕਿਉਂ ਰੱਖੀ? ਤਾਂ ਉਹਨਾਂ ਨੇ ਇੱਕ ਹੋਰ ਖੁਲਾਸਾ ਕਰ ਦਿੱਤਾ। ਉਹ ਕਹਿੰਦੇ ਐਕਚੁਅਲ 'ਚ ਸਾਡੇ ਕੋਲ ਤੇ ਰਿਪੋਰਟ ਹੁਣੇ ਆਈ ਹੈ ਤੇ ਸਾਨੂੰ ਭੇਜੀ ਅਕਾਲੀ ਦਲ ਅੰਮ੍ਰਿਤਸਰ ਦੇ ਸਿਮਰਨਜੀਤ ਸਿੰਘ ਮਾਨ ਹੋਰਾਂ ਦੇ ਗਰੁੱਪ 'ਚੋਂ ਕਿਸੇ ਬੰਦੇ ਨੇ। ਠੀਕ ਹੈ ਜੀ। ਤੇ ਉਹਨਾਂ ਦੇ ਕੋਲ ਸਿਮਰਨਜੀਤ ਸਿੰਘ ਮਾਨ ਹੋਰਾਂ ਕੋਲੇ 2010 ਦੀ ਪਈ ਹੈ, ਕਿਉਂਕਿ ਉਹ ਹਾਈ ਕੋਰਟ ਦੇ ਵਿੱਚ ਪਾਰਟੀ ਸਨ ਕੇਸ ਦੇ ਵਿੱਚ। ਉਹਨਾਂ ਨੂੰ ਤੇ ਅਦਾਲਤੀ ਹੁਕਮਾਂ ਤੇ ਕੰਪਲੀਟਲੀ ਯਾਨੀ ਪੂਰੀ ਤਰ੍ਹਾਂ ਜਿਹੜੀ ਰਿਪੋਰਟ ਆ ਉਹ ਜਾਰੀ ਹੋਈ ਹੈ। ਫਿਰ ਵੱਡਾ ਸਵਾਲ ਉਹਨਾਂ ਤੇ ਵੀ ਖੜਾ ਹੋ ਗਿਆ ਕਿ ਜੇ ਤੁਹਾਡੇ ਕੋਲ ਇਹੋ ਜਿਹੀ ਰਿਪੋਰਟ ਸੀਗੀ ਤੇ ਤੁਸੀਂ ਹੁਣ ਤੱਕ ਜਨਤਕ ਕਿਉਂ ਨਾ ਕੀਤੀ? ਕਿਉਂਕਿ ਹੁਣ ਰਿਪੋਰਟ ਜਨਤਕ ਹੋਣ ਤੋਂ ਬਾਅਦ ਹੀ ਸ਼ਾਇਦ ਅੱਜ ਦੇ ਪੀੜ੍ਹੀ ਦੇ ਬਹੁਤ ਸਾਰੇ ਨੌਜਵਾਨਾਂ ਨੂੰ ਵੀ ਇਹ ਜਾਣਨ ਦਾ ਮੌਕਾ ਮਿਲਿਆ ਕਿ ਜਥੇਦਾਰ ਗੁਰਦੇਵ ਸਿੰਘ ਕੌਂਕੇ ਕੌਣ ਸਨ, ਉਹਨਾਂ ਦੇ ਨਾਲ ਹੋਇਆ ਕੀ। ਜੀ ਅੱਜ ਮੈਂ ਇੱਕ ਹੋਰ ਬੰਦੇ ਨੂੰ ਵੀ ਮਿਲਿਆ, ਉਹਨੇ ਵੀ ਉਸ ਟਾਈਮ ਵੇਖਿਆ ਜਥੇਦਾਰ ਗੁਰਦੇਵ ਸਿੰਘ ਕੌਂਕੇ ਨੂੰ। ਇਤਫਾਕਨ ਉਹ ਹੁਣ ਸਾਡੇ ਮਤਲਬ ਕਿ ਲਾ ਲਓ ਕਿ ਨੇੜੇ ਦਾ ਹੀ ਹੈ, ਜੀ ਆਂਢ ਗੁਆਂਢੀ ਆ। ਉਹ ਉਸ ਟਾਈਮ ਪੁਲਿਸ 'ਚ ਹੁੰਦਾ ਸੀਗਾ, ਬਾਅਦ 'ਚੋਂ ਨੌਕਰੀ ਛੱਡ ਕੇ ਆ ਗਿਆ ਸੀਗਾ। ਤੇ ਮੈਨੂੰ ਅੰਦਾਜ਼ਾ ਸੀਗਾ, ਮੈਂ ਕਿਹਾ ਕਿ ਯਾਰ ਤੂੰ ਉਹਨਾਂ ਟਾਈਮਾਂ 'ਚ ਜਗਰਾਉਂ ਸੀਗਾ। ਕਹਿੰਦਾ ਹਾਂ ਬਿਲਕੁਲ। ਚੱਕਦੇ ਨਹੀਂ ਦੱਸਿਆ, ਕਹਿੰਦਾ ਮੈਂ ਇੰਟਰੋਗੇਸ਼ਨ 'ਚ ਤਾਂ ਨਹੀਂ ਸੀ ਸ਼ਾਮਲ ਪਰ ਮੈਂ ਵੇਖਿਆ, 2 ਵਾਰੀ ਵੇਖਿਆ।
ਬਹੁਤ ਬੁਰੀ ਹਾਲਤ ਕੀਤੀ ਸੀ, ਮੈਂ ਦੱਸ ਹੀ ਨਹੀਂ ਸਕਦਾ, ਹੂੰ, ਮੇਰੇ 'ਚ ਦੱਸਣ ਦੀ ਹਿੰਮਤ ਨਹੀਂ ਹੈ। ਜੀ, ਉਹ ਗੱਲ ਇਹ ਆ ਕਿ ਖੈਰ ਇਹ ਸਾਰਾ ਮਾਮਲਾ ਜਿਹੜਾ ਬਈ ਹੁਣ ਜਿੱਦਾਂ ਕਹਿ ਲਈਏ ਕਿ ਆਪਾਂ ਉਹ ਨਾ ਇੱਕ ਕਵਿਤਾ ਬਹੁਤ ਅੱਛਾ ਗਾਇਨ ਕੀਤਾ ਉਹਦਾ ਸ਼੍ਰੀਨਗਰ ਵਾਲਿਆਂ ਨੇ ਹੂੰ, ਹੂੰ, ਕਿ ਸੁਣ ਕਲਗੀ ਵਾਲੇ ਦਾਤਿਆ ਮੈਂ ਹੱਥ ਬਨ ਅਰਜ਼ ਗੁਜ਼ਾਰੀ ਕੋਈ ਆਪਣੇ ਵਰਗਾ ਭੇਜ ਦੇ ਤੇਰੀ ਕੌਮ ਖਿਲਰ ਗਈ ਸਾਰੀ। ਤਾਂ ਮਤਲਬ ਕਿ ਕਿਸੇ ਵੀ ਮੁੱਦੇ ਤੇ ਚਾਹੇ ਬੰਦੀ ਸਿੰਘਾਂ ਵਾਲਾ ਮਸਲਾ ਆਪਾਂ ਦੇਖਿਆ ਉਹਦੇ 'ਚ ਵੀ ਇਹਨਾਂ ਨੇ ਪਹਿਲਾਂ ਕਮੇਟੀਆਂ ਬਣਾਈਆਂ ਫਿਰ ਮੁੜ ਕੇ ਲੜਾਈ ਹੋਈ। ਇਸ ਮਾਮਲੇ ਦੇ ਵਿੱਚ ਵੀ ਸਾਰੇ ਆਪੋ ਆਪਣਾ ਹਿਸਾਬ ਕਿਤਾਬ ਦੇਖ ਰਹੇ ਆ। ਜੀ, ਹੁਣ ਗੱਲ ਇਹ ਆ ਕਿ ਵੱਡਾ ਸਵਾਲ ਇਹ ਆ ਕਿ ਇਹ ਜਿਹੜੀ ਬੀਪੀ ਤਿਵਾੜੀ ਦੀ ਰਿਪੋਰਟ ਸੀ, ਫਰਜ਼ ਕਰੋ ਇਹਦੇ ਵਿੱਚ ਕੋਈ ਜ਼ਿਆਦਾ ਵੱਡਾ ਖੁਲਾਸਾ ਨਹੀਂ ਹੋ ਸਕਿਆ, ਤਾਂ ਤੁਸੀਂ ਜਦੋਂ ਸਰਕਾਰ ਦੇ ਮਾਲਕ ਹੁੰਦੇ ਹੋ, ਤੁਸੀਂ ਕਿਸੇ ਰਿਟਾਇਰਡ ਜੱਜ ਨੂੰ ਜਾਂਚ ਪੜਤਾਲ ਸੌਂਪ ਸਕਦੇ ਹੋ, ਕਿਸੇ ਏਜੰਸੀ ਨੂੰ ਜਾਂਚ ਪੜਤਾਲ ਸੌਂਪ ਸਕਦੇ ਹੋ। ਜੇ ਬੀਪੀ ਤਿਵਾੜੀ ਦੀ ਛੇੜਛਾੜ ਵਾਲੀ ਕਹਾਣੀ ਦੀ ਸੀਬੀਆਈ ਜਾਂਚ ਹੋ ਸਕਦੀ ਹੈ ਤੇ ਇਹਦੀ ਕਿਉਂ ਨਾ ਹੋ ਸਕਦੀ ਸੀ? ਹੂੰ, ਤਾਂ ਮਤਲਬ ਕਿ ਤੁਸੀਂ ਕੋਈ ਐਸਆਈਟੀ ਬਣਾ ਲੈਂਦੇ। ਇਹ ਸਵਾਲ ਤੇ ਧਾਮੀ ਸਾਹਿਬ ਨੂੰ ਕਰਨਾ ਚਾਹੀਦਾ ਹੈ ਨਾ, ਜੀ, ਜੀ, ਪਰ ਉਹ ਨਹੀਂ, ਉਹ ਸਿਰਫ ਅਕਾਲੀ ਦਲ ਨੂੰ ਹੀ ਜਾਂ ਕਹਿ ਲਓ ਇਨਫੈਕਟ ਸੁਖਬੀਰ ਸਿੰਘ ਬਾਦਲ ਨੂੰ ਹੀ ਡਿਫੈਂਡ ਕਰਨਗੇ। ਹੂੰ, ਤਾਂ ਗੱਲ ਇਹ ਆ ਕਿ ਹੁਣ ਮਨੁੱਖੀ ਅਧਿਕਾਰ ਸੰਗਠਨ ਵਾਲੇ ਕਹਿੰਦੇ ਕਿ ਸਾਨੂੰ ਕਿਸੇ ਸਰਕਾਰ ਨਾਲ ਨਹੀਂ ਹੈ, ਹੂੰ, ਤੇ ਅੱਜ ਦੀ ਤਰੀਕ ਦੇ ਵਿੱਚ ਜੇ ਤੁਸੀਂ ਦੇਖੋਗੇ ਅੱਜ ਜਿੰਨੀਆਂ ਜ਼ਿਆਦਾ ਸਜ਼ਾਵਾਂ ਹੋ ਰਹੀਆਂ ਨੇ ਫੇਕ ਐਨਕਾਊਂਟਰ ਵਾਲੇ ਮਾਮਲੇ 'ਚ, ਉਹ ਇਹਨਾਂ ਦੀ ਬਦੌਲਤ ਹੈ ਜਿਨ੍ਹਾਂ ਨੇ ਕੇਸ ਲੜੇ ਨਹੀਂ ਜਾਂਦੇ। ਠੀਕ ਹੈ, ਸੋ ਖੈਰ ਇਹ ਹੁਣ ਵੇਖਣ ਵਾਲੀ ਗੱਲ ਆ ਕਿ ਅੱਗੇ ਕੀ ਹੋਏਗਾ, ਪਰ ਇਹਦੇ ਵਿੱਚ ਕਮੇਟੀ ਨੇ ਇਹ ਗੱਲ ਜ਼ਰੂਰ ਕਹੀ ਆ ਕਿ ਅਸੀਂ ਜਿਹੜੀ ਆਪਣੀ ਗਾਂ ਕਮੇਟੀ ਬਣਾ ਦਿੱਤੀ ਆ, ਸਿਆਲਕਾ ਸਾਹਿਬ ਜੀ ਦੇ ਵਿੱਚ ਸ਼ਾਮਲ ਨੇ ਜਾਂ ਮੱਤੇਵਾਲਾ ਸਾਹਿਬ ਜਿਹੜੇ ਹੁੰਦੇ ਸੀ ਉਹਨਾਂ ਦੀ ਬੇਟੀ ਵੀ ਸ਼ਾਮਲ ਆ, ਹੂੰ, ਹੂੰ, ਕਈ ਅਟਾਰਨੀ ਜਨਰਲ ਵੀ ਜਿਹੜੇ ਸਾਬਕਾ ਉਹ ਵੀ ਵਿੱਚ ਬਿਠਾਏ ਗਏ ਕਿ ਅਸੀਂ ਇਸ ਮਾਮਲੇ ਤੇ ਇਹ ਕੰਮ ਜਿਹੜਾ ਅਗਾਂਹ ਵਧਾਵਾਂਗੇ। ਪਰ ਵੱਡਾ ਸਵਾਲ ਇਹੀ ਆ ਕਿ ਤੁਸੀਂ ਇੱਕ ਛੋਟਾ ਜਿਹਾ ਕੰਮ ਨਹੀਂ ਕਰ ਸਕੇ, ਛੋਟਾ ਜਿਹਾ ਕੰਮ ਕੀ, ਕਿਉਂਕਿ ਸੀਆਰਪੀਸੀ 'ਚ ਤੇ ਕਿਤੇ ਵੀ ਇਨਕੁਆਰੀ ਸ਼ਬਦ ਨਹੀਂ ਮਿਲੇਗਾ ਨਾ ਤੁਹਾਨੂੰ। ਜੀ, ਜੀ, ਜੋ ਵੀ ਤੁਰਦਾ ਹੈ ਉਹ ਐਫਆਈਆਰ ਤੋਂ ਤੁਰਦਾ ਹੈ, ਜਦੋਂ ਪ੍ਰਤੱਖਦਰਸ਼ੀ ਤੁਹਾਡੇ ਕੋਲ ਮੌਜੂਦ ਸਨ, ਬਾਦਲ ਸਾਹਿਬ ਖੁਦ ਗਵਾਹ ਸਨ, ਸਾਰਾ ਕੁਝ ਸੀਗਾ। ਕੈਪਟਨ ਦੀ ਤੇ ਗੱਲ ਹੀ ਨਾ ਕਰੋ ਵਿੱਚ, ਹੂੰ, ਹੁਣ ਤੇ ਛੱਡ ਦਿਓ, ਮੈਂ ਅਕਾਲੀ ਸਰਕਾਰ ਦੀ ਉਹੀ ਗੱਲ ਕਰੂੰਗਾ। ਹੂੰ, ਤੁਹਾਡੇ ਕੋਲ ਸਾਰੇ ਯਾਨੀ ਕਿਉਂਕਿ ਸਭ ਦਾ ਪਰਿਵਾਰ ਸੀਗਾ, ਹੂੰ, ਤੁਸੀਂ ਜਸਟ ਕਰਨਾ ਕੀ ਸੀ, ਇੱਕ ਸਿਰਫ ਤੇ ਸਿਰਫ ਅਗਵਾ ਦੀ ਐਫਆਈਆਰ ਕੱਟਣੀ ਸੀ 364 ਦੀ, ਜੀ, ਕਿ ਪੁਲਿਸ ਇਲੀਗਲ ਢੰਗ ਦੇ ਨਾਲ ਬੰਦਾ ਚੁੱਕ ਕੇ ਲੈ ਕੇ ਗਈ ਆ, ਕਿੱਥੋਂ? ਗੁਰਦੁਆਰਾ ਸਾਹਿਬ ਤੋਂ ਕਥਾ ਕਰਦੇ ਨੇ, ਬਸ ਇੱਥੋਂ ਗਾ ਫਿਰ ਤੁਸੀਂ ਇਨਵੈਸਟੀਗੇਸ਼ਨ ਕਰਕੇ ਮਾਮਲੇ ਨੂੰ ਜਿੱਥੇ ਮਰਜ਼ੀ ਲੈ ਜਾਓ। ਹੂੰ, ਤਾਂ ਇਹ ਸਿੰਪਲ ਫੰਡਾ ਸਾਡੇ ਵਰਗੇ ਬੰਦਿਆਂ ਨੂੰ ਵੀ ਮਤਲਬ ਕਿ ਪਤਾ ਹੈ, ਜੀ, ਜੀ, ਤੇ ਜਿਹੜੇ ਸਰਕਾਰਾਂ ਚਲਾਉਣ ਵਾਲੇ ਜਿਨ੍ਹਾਂ ਦੇ ਕੋਲ ਐਡੇ ਵੱਡੇ ਵੱਡੇ ਵਕੀਲ ਆ, ਉਹਨਾਂ ਨੂੰ ਕਿਉਂ ਨਹੀਂ ਜਾਂਚਦਾ ਇਹਨਾਂ ਸਾਰੀਆਂ ਦਾ ਢੰਗ ਆਉਂਦਾ ਹੋਏਗਾ। ਤਾਂ ਖੈਰ ਇਹ ਜਿੱਦਾਂ ਮੈਂ ਤੁਹਾਨੂੰ ਕਿਹਾ ਕਿ ਆਪੋ ਆਪਣੇ ਢੰਗ ਦੇ ਨਾਲ ਹੁਣ ਹਰੇਕ ਬੰਦਾ ਵਿਆਖਿਆ ਕਰਦਾ ਜਾਂ ਹਰੇਕ ਬੰਦਾ ਆਪਣੀ ਰਾਜਨੀਤੀ ਕਰਦਾ, ਪਰ ਗੱਲ ਤੇ ਨਿਆਂ ਦੀ ਹੋਣੀ ਚਾਹੀਦੀ ਹੈ। ਕਲੈਕਟਿਵਲੀ ਉਸ ਚੀਜ਼ ਵੱਲ ਨਹੀਂ ਵਧਿਆ ਜਾ ਰਿਹਾ। ਹੂੰ, ਜੀ, ਜੀ। ਤੇ ਮਿੰਟ ਜੀ ਗੱਲ ਕਰੀਏ ਆਪਾਂ ਗਵਰਨਰ ਸਾਹਿਬ ਦੀ, ਇਹਨਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਚਿੱਠੀ ਲਿਖੀ ਹੈ ਜੀ। ਹਾਂਜੀ, ਇਹ ਤੇ ਚਿੱਠੀਆਂ ਲਿਖਦੇ ਹੀ ਰਹਿੰਦੇ ਨੇ, ਚਿੱਠੀ ਚਿੱਠੀ ਤੇ ਹਰ ਕੋਈ ਲਿਖਦਾ, ਮੇਰਾ ਮਾਹੀ ਚਿੱਠੀ ਇਉਂ ਲਿਖਦਾ, ਜਿੱਤੇ ਜਾਉਣ ਜੋਗੇ ਦਾ ਚਿੱਠੀ ਚੋਂ ਮੂੰਹ ਦਿਸਦਾ। ਤੇ ਇਹਨਾਂ ਦਾ ਤੇ ਬਸ ਚਿੱਠੀ ਦੇ ਵਿੱਚੋਂ ਗੁੱਸਾ ਹੀ ਦਿਸਦਾ, ਮੂੰਹ ਤੇ ਕੀ ਦਿਸਣਾ। ਹੂੰ, ਤਾਂ ਹੁਣ ਚਿੱਠੀ ਜਿਹੜੀ ਲਿਖੀ ਆ ਉਹ ਚਿੱਠੀ ਬੜੀ ਇਹਨਾਂ ਨੂੰ ਫਸਾਉਣ ਵਾਲੀ ਆ। ਗੱਲ ਇਹ ਆ ਕਿ ਅਮਨ ਅਰੋੜਾ ਹੋਰਾਂ ਨੂੰ ਹੋਈ ਆ 2 ਸਾਲ ਦੀ ਕੈਦ। 26 ਜਨਵਰੀ ਦੇ ਮੌਕੇ ਤੇ ਅੰਮ੍ਰਿਤਸਰ 'ਚ ਉਹਨਾਂ ਨੇ ਲਹਿਰਾਉਣਾ ਤਿਰੰਗਾ, ਹੂੰ, ਤੇ ਗਵਰਨਰ ਸਾਹਿਬ ਕਹਿੰਦੇ ਕਿ ਐ ਕਿਵੇਂ, ਜੀ, ਏਦਾਂ ਤੇ ਨਹੀਂ ਨਾ, ਹੂੰ, ਜਿਸ ਬੰਦੇ ਨੂੰ 2 ਸਾਲ ਦੀ ਸਜ਼ਾ ਹੋਈ ਆ ਉਹ ਝੰਡਾ ਕਿਵੇਂ ਲਹਿਰਾ ਸਕਦੇ ਬਈ? ਹੂੰ, ਤੇ ਉਧਰੋਂ ਜਿਨ੍ਹਾਂ ਦੇ ਨਾਲ ਇਹਨਾਂ ਦੇ ਟਾਕਰੇ ਰਹਿੰਦੇ ਆ, ਹੁਣ ਤੈਨੂੰ ਟੱਕਰਾਂਗੇ ਸੱਜਰੇ ਸ਼ਰੀਕ ਤੇਰੇ ਬਣ ਕੇ, ਤੇ ਉਹ ਤੇ ਵਿਪਾਸਨਾ 'ਚ ਬੈਠੇ ਨੇ। ਹੂੰ, ਤੇ ਜੀ, ਕਮਾਲ ਦੀ ਗੱਲ ਹੈ, ਵਿਪਾਸਨਾ 'ਚ ਬੈਠੇ ਬੈਠੇ ਹੀ ਨਾਰੀਅਲ ਟੇਬਲ ਤੇ ਰੱਖ ਕੇ ਤੇ ਫੋਟੋਆਂ ਪੋਸਟ ਕਰੀ ਜਾਂਦੇ ਆ, ਜਾਂ ਉਹਨਾਂ ਦਾ ਪੇਜ ਹੀ ਕਿਸੇ ਹੋਰ ਖੋਲਿਆ ਹੂੰ, ਤੇ ਪਤਾ ਨਹੀਂ। ਖੈਰ, ਤਾਂ ਮਤਲਬ ਹੁਣ ਇਹਦਾ ਜਵਾਬ ਕੌਣ ਦੇਵੇਗਾ? ਬਾਕੀ ਅਮਨ ਅਰੋੜਾ ਦੇ ਮਾਮਲੇ ਦੇ ਵਿੱਚ ਆਮ ਆਦਮੀ ਪਾਰਟੀ ਨੇ ਵਿਖਾ ਦਿੱਤਾ ਹੈ ਕਿ ਉਹ ਦੂਜਿਆਂ ਰਵਾਇਤੀ ਦਲਾਂ ਦੇ ਨਾਲੋਂ 2 ਰਤੀਆਂ ਵੱਧ ਬੇਸ਼ਰਮ ਨੇ। ਜੀ, 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 ਕਿਉਂਕਿ ਦੇਖੋ, ਰਾਹੁਲ ਗਾਂਧੀ ਨੂੰ 2 ਸਾਲ ਦੀ ਸਜ਼ਾ ਹੋਈ, ਹੂੰ, ਤੁਰੰਤ ਉਹਦੀ ਮੈਂਬਰਸ਼ਿਪ ਗਈ ਨਾ। ਹੂੰ, ਅਗਲਿਆਂ ਕਿਹਾ ਕਿ ਆਪਦਾ ਜੁੱਲੀ ਬਿਸਤਰਾ ਚੁੱਕ ਤੇ ਮਕਾਨ ਵੀ ਖਾਲੀ ਕਰ। ਜੀ, ਜੀ, ਉਹ ਛੜਾ ਆਦਮੀ ਵਿਚਾਰਾ ਪਤਾ ਨਹੀਂ ਕਿੱਧਰ ਉਹਨੇ ਮੂੰਹ ਕੀਤਾ। ਹੂੰ,
ਫਿਰ ਹਾਈ ਕੋਰਟ ਗਿਆ, ਹਾਈ ਕੋਰਟ ਉਪਰੰਤ ਸੁਪਰੀਮ ਕੋਰਟ ਨੇ ਸਜ਼ਾ ਸਟੇ ਕੀਤੀ ਤੇ ਮੈਂਬਰਸ਼ਿਪ ਬਹਾਲ ਹੋਈ। ਜੀ ਤੇ ਅਮਨ ਅਰੋੜਾ ਬਈ ਇੱਕ ਦੂਸਰੇ ਸੰਵਿਧਾਨ ਦੇ ਤਹਿਤ ਚੋਣ ਲੜ ਕੇ ਮੈਂਬਰਸ਼ਿਪ ਬਹਾਲ ਕਰੀ ਬੈਠਾ। ਹੂੰ ਇਸ ਬੇਸ਼ਰਮੀ ਦਾ ਇਹਨਾਂ ਨੂੰ ਜਵਾਬ ਦੇਣਾ ਚਾਹੀਦਾ ਹੈ। ਜੀ ਤੁਸੀਂ ਕਿਉਂਕਿ 2 ਸਾਲ ਸਜ਼ਾ ਜਾਂ 2 ਸਾਲ ਤੋਂ ਸਜ਼ਾ ਵੱਧ ਦਾ ਮਤਲਬ ਕੀ ਹੈ? ਤੁਹਾਡੀ ਮੈਂਬਰਸ਼ਿਪ ਗਈ। ਹੂੰ ਤਾਂ ਜਿਸ ਬੰਦੇ ਦੀ ਮੈਂਬਰਸ਼ਿਪ ਹੀ ਨਹੀਂ ਹੈਗੀ, ਹੂੰ ਕਾਇਦੇ ਦੇ ਮੁਤਾਬਕ ਉਹਦੀ ਮੈਂਬਰਸ਼ਿਪ ਰਹਿ ਹੀ ਨਹੀਂ ਸਕਦੀ, ਉਹਨੂੰ ਤੁਸੀਂ ਇਸ ਤਰ੍ਹਾਂ ਮੁੱਖ ਮਹਿਮਾਨ ਬਣਾ ਕੇ ਤੇ ਉੱਥੇ ਝੰਡੇ ਚਲਾਓ ਤੇ ਠੀਕ ਥੋੜੀ ਹੈ ਯਾਰ। ਹੂੰ ਇੱਥੇ ਠੀਕ ਹੈ, ਗਵਰਨਰ ਸਾਹਿਬ ਬਹੁਤ ਗਲਤ ਹੁੰਦੇ ਆ, ਅਸੀਂ ਉਹਦੀ ਹਮੇਸ਼ਾ ਵਿਰੋਧ ਤੱਕ ਕਰਦੇ ਰਹਾਂਗੇ, ਆਪਣੀ ਸਰਕਾਰ ਨਾਲ ਖੜਾਂਗੇ ਜਿੱਥੇ ਵੀ ਉਹ ਸੈਂਟਰ ਦਾ ਅੰਨਾ ਪੱਖ ਪੂਰਨਗੇ, ਜਿੱਥੇ ਵੀ ਸਾਡੇ ਪੰਜਾਬ ਦੇ ਚੁਣੇ ਹੋਏ ਮੁੱਖ ਮੰਤਰੀ ਨੂੰ ਧੱਕਣ ਦਾ ਯਤਨ ਕਰਨਗੇ, ਪਰੰਤੂ ਜਿੱਥੇ ਗਲਤ ਨੇ ਤਾਂ ਉੱਥੇ ਗਲਤ ਨੇ। ਸੋ ਅਮਨ ਅਰੋੜਾ ਸਿਧਾਂਤਕ ਤੌਰ ਤੇ ਮੈਂਬਰਸ਼ਿਪ ਗਵਾ ਪੈਂਦਾ, ਪਰ ਇਹਨਾਂ ਨੇ ਤੇ ਡਾਕਟਰ ਬਲਬੀਰ ਨੂੰ ਨਹੀਂ ਸੀ ਕੀਤਾ, ਉਹਨੂੰ 3 ਸਾਲ ਦੀ ਸਜ਼ਾ ਹੋਈ ਹੈ। ਉਹ ਤਾਂ ਮੈਨੂੰ ਲੱਗਦਾ ਖੈਰ ਉਹਨਾਂ ਦੀ ਆਪਦੀ ਇਹ ਸਿਸਟਰ ਇਨ ਸਾਰਾ ਲਾਅ ਕੁਛ ਨੇ ਸ਼ਾਇਦ ਕੀਤਾ ਸੀ ਨਾ ਮਿੰਟੂ ਜੀ ਮੁਕੱਦਮਾ। ਹਾਂਜੀ ਉਹ ਕਿਸੇ ਰਿਸ਼ਤੇਦਾਰ ਨੇ, ਉਹਨਾਂ ਦੇ ਆਪਦੇ ਕਿਸੇ ਰਿਸ਼ਤੇਦਾਰ ਨੇ ਕੀਤਾ ਹੋਇਆ ਮੁਕੱਦਮਾ ਜਿਹਦੇ ਵਿੱਚ ਸਜ਼ਾ ਯਾਫਤਾ ਹੋਏ ਨੇ। ਤੇ ਅਮਨ ਅਰੋੜਾ ਨੂੰ ਵੀ ਤੇ ਸਕੇ ਭਣਵਈਏ ਨੇ ਸਜ਼ਾ ਕਰਾਇਆ। ਹਾਂਜੀ ਹਾਂਜੀ ਬਿਲਕੁਲ ਦੋਨਾਂ ਦੀ ਕਹਾਣੀ ਇੱਕੋ ਜਿਹੀ ਆ। ਇੱਕੋ ਜੀ ਨਹੀਂ ਉਹ ਸਜ਼ਾ ਜ਼ੋ ਹਾਂਜੀ ਹਾਂਜੀ ਚਾਹੇ ਮੈਂ ਆਪਦੇ ਭਰਾ ਦੇ ਸਿਰ 'ਚ ਸੋਟਾ ਮਾਰਿਆ ਤੇ ਚਾਹੇ ਦੁਸ਼ਮਣ ਦੇ ਸਿਰ 'ਚ ਸੋਟਾ ਮਾਰਿਆ, ਹੂੰ ਸੱਟ ਤੇ ਦੋਵਾਂ ਨੂੰ ਇੱਕੋ ਜਿਹੀ ਲੱਗੀ ਹੈ ਨਾ। ਹੂੰ ਤਾਂ ਗੱਲ ਇਹ ਆ ਕਿ ਉਹੀ ਪੈਮਾਨਾ ਤੁਹਾਡਾ ਕਿ ਜੇ ਮੰਨ ਲਓ ਫਰਜ਼ ਕਰੋ ਮਜੀਠੀਏ ਨੂੰ ਕੱਲ ਨੂੰ ਸਜ਼ਾ ਹੋ ਜਾਵੇ, ਸਜ਼ਾ ਹੋ ਜਾਵੇ ਜੀ ਤੇ ਮਜੀਠੀਆ ਹੋਵੇ ਉਸ ਟਾਈਮ ਮੰਤਰੀ, ਤੇ ਤੁਸੀਂ ਰਹਿਣ ਦਿਓਗੇ? ਤੁਸੀਂ ਤੇ ਗਲ 'ਚ ਗੁੱਠੇ ਦੇ ਦੇਣੇ, ਲੀੜੇ ਪਾੜੋਗੇ ਉਹਨਾਂ ਦੇ ਫੜ ਕੇ ਅਕਾਲੀਆਂ ਦੇ, ਜਾਂ ਇਹਨਾਂ ਦੇ ਵਿੱਚੋਂ ਕਾਂਗਰਸੀਆਂ ਦੇ ਵਿੱਚੋਂ ਕਿਸੇ ਨੂੰ ਸਜ਼ਾ ਹੋ ਜਾਵੇ। ਗੱਲ ਇਹ ਆ ਕਿ ਬਈ ਇਹ ਪੈਮਾਨਾ ਵੀ ਰੱਖਣਾ ਚਾਹੀਦਾ ਨਾ। ਠੀਕ ਜੀ। ਤੇ ਮਿੰਟੂ ਜੀ ਅੰਮ੍ਰਿਤਪਾਲ ਸਿੰਘ ਦੇ ਸਾਥੀ ਨੂੰ ਪੰਜਾਬ ਲਿਆਂਦਾ ਗਿਆ ਜੀ? ਹਾਂਜੀ ਬਿਲਕੁਲ, ਕੱਲ ਜਿਹੜੀ ਖਬਰ ਸੀਗੀ ਉਹ ਇਸ ਵੇਲੇ ਤੱਕ ਕਹਿ ਲਓ ਕਿ ਤਾਜ਼ਾ ਸੀਗੀ, ਪੂਰੀ ਡਿਟੇਲ ਨਹੀਂ ਸੀ ਮਿਲ ਰਹੀ ਪ੍ਰਵੀਨ ਜੀ। ਇਹ ਕਿਹਾ ਗਿਆ ਸੀਗਾ ਕਿ ਚਚੇਰਾ ਭਰਾ ਹੈ ਅੰਮ੍ਰਿਤਪਾਲ ਸਿੰਘ ਦਾ, ਪਰ ਬਾਅਦ ਦੇ ਵਿੱਚ ਹੁਣ ਕੋਈ ਪੁਸ਼ਟੀ ਨਹੀਂ ਹੋਈ, ਮੈਂ ਕਹਾਂ ਉਹ ਵੀ ਸਕਦਾ, ਪਰ ਉਹ ਫਿਰ ਵੀਡੀਓ ਵੀ ਇੱਕ ਵਾਇਰਲ ਹੋਈ ਆ ਜਿਹੜੀ ਮੈਂ ਤੁਹਾਨੂੰ ਤਸਵੀਰ ਦੱਸਦਾ ਸੀਗਾ ਸਰਨਾ ਸਾਹਿਬ ਦੀ, ਤਾਂ ਉੱਥੇ ਕਾਫੀ ਬਹਿਸ ਮੁਬੈਸਾ ਹੋਇਆ। ਫਿਰ ਦਿੱਲੀ ਪੁਲਿਸ ਨੂੰ ਮੌਕੇ ਤੇ ਬੁਲਾਇਆ ਗਿਆ, ਦਿੱਲੀ ਪੁਲਿਸ ਨੇ ਮਤਲਬ ਕਿ ਲਿਖਵਾਇਆ ਕਿ ਭਾਈ, ਕਿਉਂਕਿ ਉਹਨਾਂ ਦੇ ਕੋਲ ਵਾਰੰਟ ਸੀਗਾ, ਉਹਨਾਂ ਨੇ ਵਾਰੰਟ ਦਿਖਾਇਆ, ਵਾਰੰਟ ਸ਼ੋਅ ਕੀਤਾ, ਉਸ ਤੋਂ ਬਾਅਦ ਲਿਖ ਕੇ ਦੇ ਕੇ ਆਏ ਕਿ ਅਸੀਂ ਫਲਾਣੇ ਕੇਸ ਦੇ ਵਿੱਚ ਇਹਨਾਂ ਨੂੰ ਲੈ ਕੇ ਚੱਲੇ ਆ, ਕੋਈ ਰਿਕਵਰੀ ਨਹੀਂ ਹੋਈ। ਸੋ ਇਹ ਗੁਰਪ੍ਰੀਤ ਸਿੰਘ ਨਾਂ ਦਾ ਨੌਜਵਾਨ ਹੈ ਜਿਸ ਨੂੰ 29 ਨੰਬਰ FIR ਦੇ ਵਿੱਚ ਨਾਮਜ਼ਦ ਕੀਤਾ ਹੋਇਆ ਸੀਗਾ। ਪਰ ਮਸਲਾ ਤੇ ਵੱਡਾ ਇਹੋ ਆ ਨਾ ਕਿ ਜਦੋਂ ਬਈ ਇਹ ਸਾਰਾ ਕੁਝ ਹੋਇਆ, ਜੀ ਅਸਲ ਦੇ ਵਿੱਚ ਕੀ ਹੈ, ਤੁਹਾਨੂੰ ਯਾਦ ਹੋਣਾ ਇੱਕ ਵਰਿੰਦਰ ਸਿੰਘ ਦਾ ਮਾਮਲਾ ਆਇਆ ਸੀਗਾ ਅੰਮ੍ਰਿਤਪਾਲ ਸਿੰਘ ਦੇ ਫੜਨ ਤੋਂ ਬਾਅਦ। ਵੈਸੇ ਉਦੋਂ ਹੀ ਬਹੁਤ ਤਰ੍ਹਾਂ ਨਾਲ ਕਹਿ ਲਓ ਕਿ ਚਰਚੇ ਚੱਲ ਪਏ ਸੀਗੇ। ਵਰਿੰਦਰ ਸਿੰਘ ਉਹ ਨੌਜਵਾਨ ਸੀਗਾ, ਗੁਰਸਿੱਖ ਨੌਜਵਾਨ ਸੀ ਇਹ ਵੀ, ਜਿਸ ਨੇ ਕਿਹਾ ਸੀਗਾ ਕਿ ਮੈਨੂੰ ਬੁਲਾ ਕੇ ਬੱਚੇ ਨਾਲ ਇਹਨਾਂ ਨੇ ਖੜਿਆ ਵੀ ਗੱਲ ਕਰਦੇ ਆ, ਕਿਉਂਕਿ ਉਹ ਪੋਸਟਾਂ ਪਾ ਰਿਹਾ ਸੀ ਅੰਮ੍ਰਿਤਪਾਲ ਸਿੰਘ ਦੇ ਉਲਟਾ। ਫਿਰ ਇੱਕ ਮੋਟਰ ਤੇ ਲਿਜਾ ਕੇ ਉਸ ਨੂੰ ਕੁੱਟਿਆ ਮਾਰਿਆ ਗਿਆ ਸੀਗਾ, ਜੋ ਵੀ ਉਹਨੇ ਕਥਿਤ ਤੌਰ ਤੇ ਕਿਹਾ ਸੀ, ਉਹ ਤੁਹਾਨੂੰ ਸਾਰਿਆਂ ਨੂੰ ਯਾਦ ਆ ਗਿਆ ਹੋਊਗਾ। ਠੀਕ ਹੈ ਜੀ। ਉਸ ਵੇਲੇ ਅੰਮ੍ਰਿਤਪਾਲ ਸਿੰਘ 5 ਹੋਰ ਸਾਥੀ ਤੇ 25 ਅਣਪਛਾਤਿਆਂ ਤੇ ਪਰਚਾ ਦਰਜ ਹੋਇਆ ਸੀ। ਅਸਲ ਦੇ ਵਿੱਚ ਗੁਰਪ੍ਰੀਤ ਸਿੰਘ ਇਸੇ ਮਾਮਲੇ ਦੇ ਵਿੱਚ ਹੀ ਨਾਮਜ਼ਦ ਸੀਗਾ ਜੀ। ਤਾਂ ਖੈਰ, ਤਾਂ ਗੱਲ ਇਹ ਆ ਕਿ ਹੁਣ ਸਾਫ਼ ਹੋ ਗਿਆ, ਸਪਸ਼ਟ ਹੋ ਗਿਆ, ਪਰ ਕੋਈ ਰਿਕਵਰੀ ਨਹੀਂ ਹੋਈ ਕਿਸੇ ਕਿਸਮ ਦੀ। ਸਵਾਲ ਤੇ ਵੱਡਾ ਇਹੋ ਆ ਨਾ ਕਿ ਜੇ ਇਹ ਫਰਵਰੀ ਤੋਂ ਲੈ ਕੇ ਹੁਣ ਤੱਕ 11 ਮਹੀਨੇ ਹੋ ਗਏ ਨੇ, ਇਹ ਕਿਸੇ ਕੇਸ ਦੇ ਵਿੱਚ ਨਾਮਜ਼ਦ ਸੀ ਤੇ ਪੰਜਾਬ 'ਚ ਰਹਿੰਦਾ ਸੀਗਾ, ਪੰਜਾਬ 'ਚ ਕਿਉਂ ਨਹੀਂ ਫੜਿਆ? ਕਿਸੇ ਤੀਰਥ ਸਥਾਨ ਤੋਂ, ਧਾਰਮਿਕ ਸਥਾਨ ਤੋਂ, ਮੁਕੱਦਸ ਸਥਾਨ ਤੋਂ ਕੋਈ ਪਰਤ ਰਿਹਾ ਹੈ ਅੰਮ੍ਰਿਤਪਾਲ ਸਿੰਘ ਦੇ ਪਰਿਵਾਰ ਦੇ ਨਾਲ, ਉਸ ਵੇਲੇ ਤੁਸੀਂ ਘੇਰਾ ਪਾ ਕੇ ਕਿਉਂ ਫੜ ਰਹੇ ਹੋ, ਉਹ ਵੀ ਦੂਜੀ ਸਟੇਟ 'ਚ ਜਾ ਕੇ? ਇਹਦੇ 'ਚ ਕਈ ਸਵਾਲ ਉੱਠਦੇ ਆ ਨਾ। ਸੋ ਖੈਰ, ਇਹ ਹੁਣ ਸਾਫ਼ ਹੋਇਆ, ਸਪਸ਼ਟ ਹੋਇਆ। ਉਹ ਵੀ ਤਾਂ ਹੋਇਆ ਜਾ ਕੇ ਜਦੋਂ ਇਹਨਾਂ ਨੇ ਉੱਥੇ ਮਤਲਬ ਕਿ ਚੰਗੇ ਸਵਾਲ ਜਵਾਬ ਕੀਤੇ ਆ ਦਿੱਲੀ ਪੁਲਿਸ ਵਾਲਿਆਂ ਨੇ ਵੀ, ਤੇ ਫਿਰ ਉਸ ਤੋਂ ਬਾਅਦ ਉਹਨਾਂ ਨੇ ਸਾਰੇ ਕਾਗਜ਼ ਵੀ ਵਿਖਾਇਆ। ਸਰਨਾ ਸਾਹਿਬ ਵੀ ਤੁਹਾਨੂੰ ਪਤਾ ਉਹ ਤੱਤੇ ਨੇ ਇਸ ਮਾਮਲੇ 'ਚ, ਉਹਨਾਂ ਨੇ ਫਿਰ ਸਾਰੀ ਕਾਰਵਾਈ ਕਰਕੇ ਤੇ ਫਿਰ ਇਜਾਜ਼ਤ ਦਿੱਤੀ ਕਿ ਜਾਓ ਲੈ ਜੀ। ਤੇ ਮਿੰਟੂ ਜੀ, ਡਾਂਕੀ ਜਹਾਜ਼ ਅੱਜ ਪੇਸ਼ ਕਰ ਦਿੱਤਾ। ਹਾਂਜੀ ਡਾਂਕੀ ਜਹਾਜ਼ ਦੀਆਂ ਕਹਿੰਦੇ ਪੋਲਾਂ ਖੁੱਲਣ ਲੱਗ ਪਈਆਂ ਜੀ।
ਦੇਖੋ ਡੰਕੀ ਜਹਾਜ਼ ਬਾਰੇ ਨਾ ਇੱਥੇ ਐਸਆਈਟੀ ਬਣਾਈ ਆ ਪੰਜਾਬ 'ਚ, ਵੇਖ ਲਓ ਉਹਨਾਂ ਦੇ ਤਾਂ 70-75 ਪਰਤੇ ਆ ਗੁਜਰਾਤ ਵਾਲਿਆਂ ਦੇ, ਤੇ ਉਹਨਾਂ ਨੇ ਤਾਂ ਅੱਧ ਪਚੱਤਾ ਕੰਮ ਲੈ ਵੀ ਲਿਆ, ਉਹਨਾਂ ਦੀ ਸੀਆਈਡੀ ਤਾਂ ਜਾਂਚ ਪੜਤਾਲ 'ਚ ਰੁੱਝੀ ਹੋਈ ਆ ਜੀ ਤੇ ਇੱਧਰ ਐਸਆਈਟੀ ਬਣਾਈ ਆ। ਐਸਆਈਟੀ ਕਿਵੇਂ ਚੱਲ ਰਹੀ ਉਹ ਕਿਸੇ ਨੂੰ ਪਤਾ ਹੀ ਨਹੀਂ ਹੈ। ਤੇ ਤੁਸੀਂ ਦੇਖਿਓ ਉਹ ਜਦ ਨੂੰ ਇਹ ਜਿਹੜੇ ਡੰਕੀ ਤੋਂ ਮੁੜੇ ਆ, ਡੰਕੀ ਜਹਾਜ਼ ਤੋਂ, ਇਹਨਾਂ ਨੇ ਕਿਸੇ ਹੋਰ ਜਹਾਜ਼ ਨਾਲ ਲੰਮਕ ਜਾਣਾ, ਸਾਡੀ ਐਸਆਈਟੀ ਉਂ ਹੀ ਬੈਠੀ ਰਹਿਣੀ ਹੈ। ਖੈਰ ਗੱਲ ਇਹ ਆ ਕਿ ਬਈ ਉੱਥੇ ਜਿਹੜੀ ਗੁਜਰਾਤ ਦੇ ਵਿੱਚ ਜਾਂਚ ਪੜਤਾਲ ਚੱਲ ਰਹੀ ਆ ਉਹ ਤਾਂ ਸਿੱਧਾ ਦਾਅਵਾ ਇਹੋ ਕਰ ਰਿਹਾ। ਇੱਕ ਹੋਰ ਅੱਜ ਅੰਗਰੇਜ਼ੀ ਅਖਬਾਰ ਨੇ ਉੱਥੋਂ ਪਰਤੇ 2 ਜਣਿਆਂ ਦੇ ਹਵਾਲੇ ਦੇ ਨਾਲ ਗੱਲ ਕੀਤੀ ਆ ਕਿ ਭਾਈ ਸਾਰੀ ਇਹ ਗੇਮ ਸਾਡੀ ਜਿਹੜੀ ਸੀਗੀ ਉਹ ਸੈੱਟ ਸੀਗੀ ਯੂਐਸ ਪਹੁੰਚਣ ਵਾਸਤੇ। ਠੀਕ ਹੈ ਜੀ। ਤੇ ਉਹਨਾਂ ਨੇ ਸਾਰਾ ਕੁਝ ਦੱਸਿਆ ਕਿ ਭਾਈ ਕਿਸ ਤਰ੍ਹਾਂ ਅਸੀਂ ਜਾਣਾ ਸੀਗਾ, ਕਾਰਗੋਆ ਪਹੁੰਚਣਾ ਸੀਗਾ, ਉਸ ਤੋਂ ਬਾਅਦ ਫਿਰ ਉੱਥੇ ਗਾ ਇੱਕ ਹੋਰ ਏਜੰਟ ਸੀਗਾ ਇੱਥੋਂ, ਯਾਨੀ ਇੱਕ ਏਜੰਟ ਤਾਂ ਇੱਥੋਂ ਦਾ ਸੀਗਾ, ਉੱਤੇ ਬਾਅਦ ਫਿਰ ਇੱਕ ਏਜੰਟ ਜਿਹੜਾ ਸੀਗਾ ਉਹ ਅੱਗੇ ਸੀਗਾ, ਉਹਨੇ ਮੈਕਸੀਕੋ ਤੱਕ ਲਿਜਾਣਾ ਸੀਗਾ। ਫਿਰ ਮੈਕਸੀਕੋ ਤੋਂ ਬਾਅਦ ਤੇ ਤੁਹਾਨੂੰ ਪਤਾ ਹੀ ਆ ਜਿਸ ਤਰ੍ਹਾਂ ਉਹ ਗਾਂ ਰੂਟ ਬਣਦਾ ਕਿ ਗੈਰ ਕਾਨੂੰਨੀ ਢੰਗ ਦੇ ਨਾਲ ਉਹ ਰਸਤਾ ਅਖਤਿਆਰ ਕਰਨਾ ਸੀ। ਇੱਥੋਂ ਤੱਕ ਇੱਕ ਜਣੇ ਨੇ ਕਿਹਾ ਕਿ ਗਾਂ ਸਾਡੇ ਵਾਸਤੇ ਵਕੀਲ ਨੂੰ ਪੇਮੈਂਟ ਹੋ ਚੁੱਕੀ ਸੀ, ਮਤਲਬ ਕਿ ਯੂਐਸ ਦੇ ਵਿੱਚ। ਠੀਕ ਹੈ ਜੀ। ਇਹ 24 ਸਾਲਾ ਕੋਈ ਬੰਦਾ, ਆਪਣਾ ਉਹਨੇ ਨਾਂ ਨਹੀਂ ਦੱਸਿਆ ਜਿਹੜਾ ਪਰਤਿਆ, ਉਹਨੇ ਸਾਰੀਆਂ ਗੱਲਾਂ ਕਹੀਆਂ ਤੇ ਉਹਨੇ ਕਿਹਾ ਕਿ ਦੇਖੋ ਸਾਨੂੰ ਪੂਰਨ ਤੌਰ ਤੇ ਵਿਸ਼ਵਾਸ ਸੀ ਕਿ ਪਹੁੰਚ ਜਾਵਾਂਗੇ, ਕਿਉਂਕਿ ਅਸੀਂ 50 ਤੋਂ ਵੱਧ ਵੀਡੀਓ ਵੇਖੇ ਜਿੱਥੇ ਗੁਜਰਾਤੀ ਪਰਿਵਾਰ ਇਸ ਤੋਂ ਪਹਿਲਾਂ ਗੈਰ ਕਾਨੂੰਨੀ ਢੰਗ ਨਾਲ ਅਮਰੀਕਾ 'ਚ ਦਾਖਲ ਹੋਏ ਹਨ। ਠੀਕ ਹੈ ਜੀ। ਮਤਲਬ ਕਿ ਲੋਕ ਵੀਡੀਓਜ਼ ਵੇਖ ਕੇ ਜੇਰਾ ਕਰ ਰਹੇ ਆ ਕਿ ਕੋਈ ਚੱਕਰ ਹੀ ਨਹੀਂ, ਚੱਕ ਦਿਆਂਗੇ ਫਟਾ। ਇੱਕ ਹੋਰ ਇਸੇ ਹੀ ਫਲਾਈਟ ਦੇ ਵਿੱਚ ਸੀਗਾ 25 ਸਾਲਾ ਸੀ, ਕੰਪਿਊਟਰ ਆਪਰੇਟਰ ਸੀਗਾ ਜੀ ਜੀ। ਉਹ ਕਹਿੰਦਾ ਵੀ ਮੈਂ ਉੱਥੇ ਮਤਲਬ ਕਿ ਹੋਟਲ ਮੈਨੇਜਮੈਂਟ ਦੇ ਵਿੱਚ ਜਾਣਾ ਸੀਗਾ, ਇੱਕ ਏਜੰਟ ਦੇ ਨਾਲ ਸੰਪਰਕ ਕੀਤਾ, ਉਹਨੇ ਕਿਹਾ ਗੱਲ ਹੀ ਕੋਈ ਨਹੀਂ। ਕਹਿੰਦਾ ਉਸੇ ਏਜੰਟ ਨੇ 3 ਜਣੇ ਪਹਿਲਾਂ ਯੂਐਸ ਪਹੁੰਚਾਏ ਸਨ ਇਸੇ ਢੰਗ ਨਾਲ ਸਾਡੇ ਪਰਿਵਾਰ ਦੇ। ਤੇ ਉਹ ਕਹਿੰਦਾ ਵੀ ਇੱਕੋ ਇੱਕ ਆਪਸ਼ਨ ਹੈ। ਮੈਂ ਕਿਹਾ ਦੱਸ, ਉਹ ਕਹਿੰਦਾ ਸਾਰੇ ਦਸਤਾਵੇਜ਼ ਤੇਰੇ ਬਣਾਵਾਂਗੇ ਜਾਲੀ, ਲਾ ਵਾਢਿਓ, ਚਾਹੇ ਬੈਂਕ ਦੇ ਕਾਗਜ਼ਾਤ ਹੋਣ, ਚਾਹੇ ਡਿਗਰੀਆਂ ਹੋਣ, ਚਾਹੇ ਦਸਤਾਵੇਜ਼ ਹੋਰ ਹੋਣ। 85 ਲੱਖ ਰੁਪਈਆ ਮੰਗਿਆ ਉਹਨੇ। ਅੱਛਾ। ਤੇ ਕਹਿੰਦਾ ਵੀ ਇਹ ਸਾਰਾ ਕੁਝ, ਹਾਂਜੀ 85 ਲੱਖ ਦਾ ਜੁਗਾੜ ਕਰਨਾ ਸੀਗਾ। ਉਹ ਕਹਿੰਦੇ ਵੀ ਇਸ ਕਰਕੇ ਫਿਰ ਕੌੜਾ ਕੁੱਟ ਭਰਿਆ। ਤਾਂ ਮਤਲਬ ਸਾਫ਼ ਹੈ, ਸਪਸ਼ਟ ਆ ਕਿ ਉਸਨੂੰ ਡੰਕੀ ਜਹਾਜ਼ ਕਿਉਂ ਕਿਹਾ ਜਾ ਰਿਹਾ ਸੀ, ਉਹ ਸਾਫ਼ ਹੈ, ਸਪਸ਼ਟ ਆ। ਤੇ ਇਧਰੋਂ ਆਪਣੇ ਪੰਜਾਬ ਦਾ ਵੀ ਇੱਕ ਮੁੰਡਾ ਬੋਲਿਆ, ਉਹਨੇ ਚਲੋ ਬਾਹਲੀ ਗੱਲ ਤੇ ਨਹੀਂ ਕਹੀ, ਉਹਨੇ ਇਹਨਾਂ ਜ਼ਰੂਰ ਦੱਸਿਆ ਕਿ ਫਰਾਂਸ ਦੇ ਵਿੱਚ ਸਾਡੇ ਨਾਲ ਬਹੁਤ ਬੁਰਾ ਹਾਲ ਹੋਇਆ, 4 ਦਿਨ ਬਹੁਤ ਮੁਸ਼ਕਲ ਦੇ ਨਾਲ ਦਿਨ ਕੱਟੇ ਆ। ਪਰ ਹਾਲੇ ਤੱਕ ਪੰਜਾਬ ਦੇ ਵਿੱਚੋਂ ਨਾ ਤਾਂ ਕੋਈ ਜਾਂਚ ਪੜਤਾਲ ਅੱਗੇ ਵੱਧ ਪਾ ਰਹੀ ਆ, ਨਾ ਹੀ ਕੋਈ ਮੀਡੀਆ ਇਹੋ ਜਿਹੀ ਕੋਈ ਗੱਲਬਾਤ ਲੈ ਕੇ ਆ ਰਿਹਾ। ਜਦ ਕਿ ਗੁਜਰਾਤ ਦੇ ਵਿੱਚ ਆਪਣੇ ਬਰੋਬਰੀ ਜੇ ਤੁਸੀਂ ਵੇਖੋਗੇ ਉਹਨਾਂ ਦੀ ਸੀਆਈਡੀ ਨੇ ਵੀ ਕੰਮ ਖਿੱਚਤਾ ਤਕਰੀਬਨ ਉਹਨਾਂ ਨੇ ਏਜੰਟ ਵੀ ਵੇਖਿਓ ਲੱਭ ਲੈਣਾ, ਹੋ ਸਕਦਾ ਗ੍ਰਿਫਤਾਰੀ ਵੀ ਹੋ ਜਾਏ। ਪਰ ਇੱਥੇ ਗੁਜਰਾਤੀਆਂ ਦੇ ਮੁਕਾਬਲੇ ਜਿੱਥੇ 3-4 ਗੁਣਾ ਜ਼ਿਆਦਾ ਸੀਗੇ, ਜਿੱਥੇ ਕੋਈ ਉਹਦੀ ਚਰਚਾ ਹੀ ਨਹੀਂ, ਕਿਉਂਕਿ ਆਪਣੇ ਸਭ ਕੁਝ ਨਾਰਮਲ ਆ। ਗੁਜਰਾਤ ਦੇ ਵਿੱਚ ਹਾਲੇ ਹੁਣ ਕੰਮ ਚੱਲਣ ਲੱਗਾ, ਆਪਣੇ ਇੱਥੇ ਤੇ ਹੁਣ ਇਹਨਾਂ ਚੀਜ਼ਾਂ ਨੂੰ ਕੋਈ ਗੌਲਦਾ ਹੀ ਨਹੀਂ। ਅਗਲਾ ਕਹਿੰਦਾ ਯਾਰ ਜਿਹੜਾ ਨਿਕਲਦਾ ਸੋ ਨਿਕਲ ਜਾਣ ਦਿਓ, ਜਿਹੜਾ ਕੋਈ ਰਹਿ ਗਿਆ ਆਪੇ ਆਪਦਾ ਕਰਜ਼ਾ ਲਾਵੇ ਜਿੱਦਾਂ ਮਰਜ਼ੀ। ਜੀ ਜੀ। ਸੋ ਇਸ ਕਰਕੇ ਆਪਣੇ ਇੱਧਰ ਇਸ ਤਰ੍ਹਾਂ ਚੀਜ਼ਾਂ ਨੂੰ ਨਹੀਂ ਲਿਆ ਜਾ ਰਿਹਾ, ਪਰ ਗੁਜਰਾਤ ਦੇ ਵਿੱਚ ਇਹਦੀ ਖੂਬ ਚਰਚਾ। ਨਹੀਂ ਮੈਨੂੰ ਜੀ, ਗੁਜਰਾਤ ਦੇ ਵਿੱਚ ਵੀ ਗੈਰ ਕਾਨੂੰਨੀ ਪ੍ਰਵਾਸ ਪਿਛਲੇ ਕਈ ਸਾਲਾਂ ਤੋਂ ਲਗਾਤਾਰ ਜਾਰੀ ਹੈ। ਦੁਖਾਂਤ ਬੜੇ ਵਾਪਰਿਆ ਗੁਜਰਾਤੀਆਂ ਨਾਲ ਵੀ। ਉੱਥੇ ਤਾਂ ਬੰਦੇ ਜਿਹੜੇ ਇਸ ਜਹਾਜ਼ ਦੇ ਵਿੱਚ ਉਤਰੇ ਆ ਉਹ ਰੂਪੋਸ਼ ਵੀ ਹੋ ਗਏ। ਇੱਕ ਰਿਪੋਰਟ ਮੈਂ ਪੜ੍ਹੀ ਸੀ, ਹਾਂਜੀ, ਉਹਨਾਂ ਨੂੰ, ਕਿਉਂਕਿ ਉਹਨਾਂ ਨੂੰ ਪਤਾ ਲੱਗ ਗਿਆ ਕਿ ਸੀਆਈਡੀ ਜਾਂ ਜੋ ਵੀ ਏਜੰਸੀਜ਼ ਆ ਸਾਡੇ ਮਗਰ ਲੱਗਣਗੀਆਂ ਹੁਣ, ਤੇ ਉਹ ਏਜੰਟ ਕਾਫੀ ਗਿਣਤੀ ਦੇ ਵਿੱਚ ਜਿਹੜੇ ਉੱਥੇ ਸੈਂਟਰ ਚਲਾਉਂਦੇ ਆ, ਐਸੇ ਲੋਕਾਂ ਨੂੰ ਇਕੱਠੇ ਕਰਦੇ ਆ। ਤੁਹਾਨੂੰ ਪਤਾ ਲੋਕਲ ਲੈਵਲ ਤੇ ਵੀ ਸੈਂਟਰ ਹੁੰਦੇ ਆ ਨਾ ਜਿਹੜੇ ਇਹਨਾਂ ਇਹੋ ਜਿਹੀਆਂ ਐਪਲੀਕੇਸ਼ਨ ਬਿਨੇਕਾਰਾਂ ਨੂੰ ਭਾਲਦੇ ਰਹਿੰਦੇ ਆ, ਉਹ ਸਾਰੇ ਰੂਪੋਸ਼ ਹੋ ਗਏ, ਛਾਪੇ ਮਾਰੀ ਜਾ ਰਹੇ ਆ ਉਹਨਾਂ ਵੱਲੋਂ, ਪਰ ਉਹ ਸਾਰੇ ਰੂਪੋਸ਼। ਜੇ ਇੱਕ ਮੇਰੀ ਗੱਲ ਸੁਣੋ, ਤੁਸੀਂ ਜਰਨਲਿਸਟ ਹੋ, ਹਾਂਜੀ, ਬੜਾ ਲੰਬਾ ਤੁਹਾਡਾ ਤਜਰਬਾ ਹੈ। ਜੇ ਇੱਕ ਹਿੰਦੁਸਤਾਨ ਟਾਈਮਸ ਦਾ ਜਾ ਕੇ ਰਿਪੋਰਟਰ ਉਹਨਾਂ ਨੂੰ ਲੱਭ ਸਕਦਾ, ਗੱਲ ਕਰ ਸਕਦਾ, ਤੇ ਏਜੰਸੀਆਂ ਕੋਲੋਂ ਕੀ ਲੁਕਿਆ? ਜਿਹੜੇ ਬੰਦੇ ਉੱਥੇ ਉਤਰੇ ਨੇ 에ਅਰਪੋਰਟ ਤੋਂ, ਤੁਸੀਂ ਸੋਚ ਕੇ ਦੇਖੋ, ਹਾਂਜੀ ਹਾਂਜੀ, ਉਹਨਾਂ ਦਾ ਸਾਰਾ ਡਾਟਾ ਤਾਂ ਉੱਥੇ ਆ ਨਾ ਮੁੰਬਈ 에ਅਰਪੋਰਟ ਤੇ। ਕਿੱਧਰ ਭੱਜ ਜਾਣਗੇ, ਕਿੱਧਰ ਭੱਜ ਜਾਣਗੇ ਜਦੋਂ ਉਹਨਾਂ ਨੇ ਲੱਭਣਾ? ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਉਹਨਾਂ ਨੇ ਕੰਮ ਕਰ ਲੈਣਾ ਆਪਦਾ, ਉਹ ਚੁਸਤ ਨਹੀਂ ਨਾ, ਉਹਨਾਂ ਨੇ ਜਾਂਚ ਮੁਕੰਮਲ ਕਰਕੇ ਰਿਪੋਰਟ ਦੇ ਦੇਣੀ ਹੈ। ਪਰ ਇੱਥੇ ਪੰਜਾਬ 'ਚ ਕੁਝ ਨਹੀਂ ਹੋਣਾ, ਕਿਉਂਕਿ ਇੱਥੇ ਏਜੰਟਾਂ ਦਾ ਨੈਟਵਰਕ ਤਕੜਾ। ਹਾਂਜੀ।
ਬਾਕੀ ਪ੍ਰਵਾਸ ਗੁਜਰਾਤ ਦੇ ਵਿੱਚ ਨੋ ਡਾਊਟ ਇਹਦੇ 'ਚ ਕੋਈ ਸ਼ੱਕ ਨਹੀਂ ਹੈ। ਮਹਿਸਾਣਾ ਏਰੀਏ ਦੇ ਕੁਝ ਪਿੰਡ ਨੇ ਜਿਹੜੇ ਅੱਧ ਪਚੱਧੇ ਖਾਲੀ ਹੋ ਗਏ ਆ। ਹਾਂਜੀ ਹਾਂਜੀ ਮਹਿਸਾਣਾ ਪਰ ਇਹ ਨਹੀਂ ਹੈ ਕਿ ਰੂਹ ਪੋਸ਼ ਹੋ ਕੇ ਏਜੰਸੀਆਂ ਤੋਂ ਪਾਸੇ ਹੋ ਸਕਦੇ ਆ। ਨਹੀਂ ਨਹੀਂ, ਐਸਾ ਮੈਂ ਨਹੀਂ ਮੰਨ ਸਕਦਾ। ਅੱਜ ਕਰਨੇ ਹੋਣ ਤਾਂ ਜੋ ਮਰਜ਼ੀ ਹੋ, ਤਾਂ ਭਾਵੇਂ ਘਰ 'ਚ ਵੀ ਬੰਦਾ ਬੈਠਾ ਹੋਵੇ ਤੇ ਪੁਲਿਸ ਵਾਲੇ ਬਾਹਰ ਆ ਕੇ ਕਹਿ ਦਿੰਦੇ ਜੀ ਘਰੇ ਨਹੀਂ ਮਿਲਿਆ। ਹਾਂਜੀ ਹਾਂਜੀ ਮੋੜ ਨਹੀਂ ਹੈ, ਪਰ ਕਿਤੇ ਨਹੀਂ ਜਾਂਦੇ, ਕੁਝ ਨਹੀਂ ਹੈ। ਤੁਸੀਂ ਸੋਚ ਕੇ ਵੇਖੋ, ਐਚਟੀ ਦੇ ਰਿਪੋਰਟਰ ਨੇ ਜਾ ਕੇ ਗੱਲ ਕੀਤੀ, ਉਹਨਾਂ ਤੋਂ ਸਾਰਾ ਕੁਝ ਉਗਲਵਾ ਲਿਆ, ਸਾਰਾ ਕੁਝ ਉਹਨਾਂ ਨੇ ਦੱਸ ਦਿੱਤਾ ਕਿ ਅਸੀਂ ਵਕੀਲ ਵੀ ਹਾਇਰ ਕਰੀ ਬੈਠੇ ਸੀ। ਏਜੰਸੀਆਂ ਲੱਭਣ ਤੇ ਹੁਣ ਤੇ ਕਿੱਥੇ ਚਲੇ ਜਾਣਗੇ, ਕਿਉਂਕਿ ਉਹਨਾਂ ਦਾ ਸਾਰਾ ਰਿਕਾਰਡ ਜਿਹੜਾ ਪਾਸਪੋਰਟ ਵਗੈਰਾ ਸਭ ਕੁਝ ਜਿਹੜਾ ਉਹ ਤਾਂ ਰਜਿਸਟਰਡ ਹੈ ਸਾਰਾ ਕੁਝ ਜਦੋਂ ਵਾਪਸ ਪਰਤੇ। ਮੇਰੇ ਜੀ BBC ਨੇ ਆਪਣੇ ਕੋਟਕਪੂਰੇ ਬੰਦਾ ਲੱਭ ਕੇ ਜਿਹੜੀ ਨੂੰ ਡਿਪੋਰਟ ਕੀਤਾ ਸੀ ਉਹਦੀ ਇੰਟਰਵਿਊ ਕਰਤੀ, ਤੇ ਆਪਣੇ ਨਾ ਮੀਡੀਆ ਨੂੰ ਪਤਾ, ਹਾਂਜੀ ਨਾ ਮੀਡੀਆ ਨੂੰ ਪਤਾ ਤੇ ਨਾ, ਚਲੋ ਡਿਪੋਰਟ ਤਾਂ ਹੋਣਾ, ਉਹ ਤਾਂ ਚਲੋ ਇੱਕ ਕਾਨੂੰਨੀ ਪ੍ਰਕਿਰਿਆ। BBC ਨੇ ਇੰਟਰਵਿਊ ਕਰਤੀ ਕੋਟਕਪੂਰੇ ਦੇ ਬੰਦੇ ਦੀ, ਮੈਂ ਥੋੜੇ ਦਿਨ ਹੋ ਗਏ ਉਹਦੇ। ਮੈਂ ਕਹਿੰਦਾ ਜੀ ਕਰਨਾ ਹੋਵੇ ਕੁਝ ਕੀ ਨਹੀਂ ਹੋ ਸਕਦਾ ਜੀ, ਸਾਡਾ ਮੀਡੀਆ ਕਰ ਹੀ ਨਹੀਂ ਸਕਦਾ ਜਾਂ ਕਰਦਾ ਨਹੀਂ ਹੈ, ਉਹਦੇ ਕੰਮ ਹੋਰ ਨੇ ਜੀ। ਖੋਜ ਕਰਨ ਵਾਲਿਆਂ ਨੇ ਤੇ ਬਹੁਤ ਕੁਝ ਕੀਤਾ ਹੋਇਆ। ਦਾ ਟੈਲੀਗ੍ਰਾਫ ਨੇ ਅਪੋਲੋ ਦਾ ਗੁਰਦਾ ਕਾਂਡ ਕੱਢਿਆ ਹੋਇਆ ਜੀ। ਆ ਛੱਡੋ ਤੁਸੀਂ, ਚਲੋ ਇਹ ਤਾਂ ਆਪਾਂ ਲੱਭ ਹੀ ਲੈਨੇ ਆ ਲਿੰਕ ਗਾਹ ਦੀ ਗਾਹ ਕਿਹੜਾ ਬੰਦਾ ਉੱਤੇ ਵਿੱਚ ਸੀਗਾ, ਕਿਤੇ ਨਾ ਕਿਤੇ। ਚਲੋ ਇਹ ਕੋਈ ਵੱਡਾ ਨਹੀਂਗਾ, ਜੇ ਮੈਂ ਤੁਹਾਨੂੰ ਦੱਸਿਆ ਇੱਧਰ ਲਿਆ ਲਾਈਟਲੀ ਜਾਂਦਾ ਨਾ ਇਹਨਾਂ ਚੀਜ਼ਾਂ ਨੂੰ ਜੀ। ਦਾ ਟੈਲੀਗ੍ਰਾਫ ਦੇ ਰਿਪੋਰਟਰ ਨੇ ਮਿਆਂਮਾਰ 'ਚ ਜਾ ਕੇ ਸਟਿੰਗ ਆਪਰੇਸ਼ਨ ਕਰਕੇ ਅਪੋਲੋ ਦਾ ਗੁਰਦਾ ਕਾਂਡ ਕੱਢਿਆ ਹੋਇਆ, ਪਰ ਸਾਡਾ ਮੀਡੀਆ ਫਿਰ ਇਹਨਾਂ ਚੀਜ਼ਾਂ ਤੇ ਨਹੀਂ ਨਾ ਆਉਂਦਾ ਜੀ। ਤੇ ਮਿੰਟੂ ਜੀ, ਪੰਜਾਬ ਵਿਜੀਲੈਂਸ ਬਿਊਰੋ ਨੇ BSF ਤੋਂ ਕਾਹਦਾ ਰਿਕਾਰਡ ਮੰਗਿਆ ਜੀ? ਦੇਖੋ, ਇਹ ਰਿਕਾਰਡ ਮੰਗਿਆ ਕੋਈ ਇਹਨਾਂ ਨੇ ਜ਼ਮੀਨ ਜਿਹੜੀ ਆ ਉਹ 46 ਕਨਾਲਾ ਜਿਹੜੀ ਸੀ ਉਹ ਅਕਵਾਇਰ ਕੀਤੀ ਸੀ ਚੌਂਕੀ ਵਾਸਤੇ। ਠੀਕ ਹੈ ਜੀ। ਤੇ ਕਮਾਲ ਦੀ ਗੱਲ ਇਹ ਹੈ ਕਿ 111 ਕਰੋੜ ਰੁਪਈਆ, ਨਹੀਂ ਸੌਰੀ 1.11 ਯਾਨੀ 1 ਕਰੋੜ 11 ਲੱਖ ਰੁਪਏ ਦੀ ਰਕਮ ਸੀਗੀ, ਤੇ ਉਹਦਾ ਹੇਰ ਫੇਰ ਕਰ ਗਏ ਜੀ। ਤੇ ਉਹਦੇ 'ਚ ਹੋਇਆ ਕੀ ਹੈ ਕਿ ਜਿਹੜਾ ਪੱਲਾ ਮੇਗਾ ਦੇ ਵਿੱਚ ਸਰਕਲ 'ਚ ਉੱਥੇ ਪਟਵਾਰੀ ਸੀਗਾ ਕੋਈ, ਉਹਨੇ ਆਪਣੇ ਜੀਜੇ ਦੇ ਨਾਂ ਤੇ ਜ਼ਮੀਨ ਕਰਕੇ, ਇੱਕ ਬੰਦਾ ਕੋਈ ਹੋਰ ਸੀਗਾ, ਉਹ ਸਾਰੀ ਰਕਮ ਜਿਹੜੀ ਸੀਗੀ ਖਾਤਿਆਂ 'ਚ ਪਵਾ ਲਈ। ਤੇ ਉਸ ਤੋਂ ਬਾਅਦ ਇਹ ਜਾਂਚ ਪੜਤਾਲ ਜਿਹੜੀ ਸੀਗੀ ਉਹ DC ਕੋਲ ਗਈ, DC ਨੇ ਗਾਂ ਡਿਊਟੀ ਲਾਈ, ਸਾਰਾ ਕੁਝ ਹੋ ਗਿਆ। ਹੁਣ ਹੁੰਦਾ ਕੀ ਹੈ ਕਿ ਇਸ ਮਾਮਲੇ 'ਚ ਦੱਸਦੇ ਆ ਕਿ ਕੁਝ BSF ਦੇ ਅਧਿਕਾਰੀ ਵੀ ਸ਼ਾਮਲ ਸੀਗੇ ਜਾਂ ਕੁਝ ਮਾਲ ਅਧਿਕਾਰੀ, ਸਾਰਿਆਂ ਨੇ ਰਲ ਰਲਾ ਕੇ ਮਾਲ ਛਕਿਆ ਸੀਗਾ। ਗੱਲ ਜਿਉਂ ਦੀ ਤਿਉਂ ਹੀ ਰਹਿ ਗਈ। ਤਾਂ ਹੁਣ ਇੱਕ ਵਾਰੀ ਫੇਰ ਇਸ ਮਾਮਲੇ ਨੂੰ ਕੱਢਿਆ ਹੈ ਵਿਜੀਲੈਂਸ ਨੇ, ਤੇ BSF ਤੋਂ ਰਿਕਾਰਡ ਮੰਗਿਆ ਕਿ ਬਈ ਸਾਨੂੰ ਰਿਕਾਰਡ ਦਿਓ, ਤੇ ਅਸੀਂ ਵੇਖਦੇ ਆ ਕਿ ਹੁਣ ਕੀ ਕੁਝ ਹੋਇਆ ਸੀਗਾ ਤੇ ਕੀ ਕੁਝ ਕਰਨ ਦੀ ਜ਼ਰੂਰਤ ਹੈ। ਤੁਸੀਂ ਹਿਸਾਬ ਲਾ ਲਓ, ਇਹ ਦੇਸ਼ ਦੀ ਸਿਕਿਉਰਿਟੀ ਨਾਲ ਸਮਝੌਤਾ ਹੈ ਸਿੱਧਾ, ਕਿਉਂਕਿ BSF, ਪੱਲਾ ਮੇਗਾ, ਮਾੜੀ ਮੇਗਾ, ਇਹ ਸਾਰੀਆਂ ਚੀਜ਼ਾਂ ਤੁਹਾਨੂੰ ਪਤਾ ਹੀ ਆ ਸਰਹੱਦੀ ਖੇਤਰ ਦੇ ਵਿੱਚ ਕਿਸ ਤਰ੍ਹਾਂ ਚਰਚਿਤ ਰਹਿੰਦੀਆਂ ਨੇ। ਤਾਂ ਉੱਥੇ ਜਾ ਕੇ ਇਸ ਤਰ੍ਹਾਂ ਦਾ ਗੜਬੜ ਚਾਲਾ, ਇਸ ਤਰ੍ਹਾਂ ਦੀ ਹੇਰਾਫੇਰੀ, ਮਤਲਬ ਸਾਫ਼ ਆ ਕਿ ਜਿੱਥੇ ਵੀ ਦਾ ਲੱਗਦਾ ਹੈ ਹਰ ਇੱਕ ਬੰਦਾ ਦਾ ਲਾਉਣ ਵਾਸਤੇ ਤਿਆਰ ਹੈ। ਸੋ ਇਹ ਆਪਣੇ ਆਪ ਦੇ ਵਿੱਚ ਬੜਾ ਸੋਚਣ ਵਿਚਾਰਨ ਵਾਲਾ ਵਿਸ਼ਾ ਹੈ ਕਿ ਇੱਕ ਪਾਸੇ BSF ਨੇ ਜਾ ਕੇ ਖੁਦ ਹਾਈਕੋਰਟ 'ਚ ਕਿਹਾ ਹੋਇਆ ਕਿ ਇਹਨਾਂ ਨੇ ਤਾਂ ਤੁਸੀਂ ਦੇਖਿਓ ਕਿਸ ਦਿਨ ਕੱਲੀ ਸਾਡੀ ਤਾਰ ਰਹਿ ਜਾਣੀ, ਥੱਲੇ ਗਰਾਊਂਡ ਤੇ ਇਹਨਾਂ ਨੇ ਪੱਟ ਦੇਣਾ, ਇੰਨੀ ਮਾਈਨਿੰਗ ਕਰਦੇ ਨੇ। ਤਾਂ ਦੂਸਰੇ ਪਾਸੇ BSF ਦੇ ਨੱਕ ਦੇ ਹੇਠੋਂ ਇਹਨਾਂ ਦੀ ਚੌਂਕੀ ਅਗਲਿਆਂ ਨੇ ਵੇਚਤੀ ਇੱਕ ਤਰ੍ਹਾਂ ਐਕਵਾਇਰ ਕਰਾ ਕੇ। ਸੋ ਇਹ ਕੈਸੀਆਂ ਗੱਲਾਂ ਨੇ। ਖੈਰ ਦੇਖੋ ਹੁਣ ਇਹ ਰਿਕਾਰਡ ਦਿੰਦੇ ਆ ਕਿ ਨਹੀਂ ਦਿੰਦੇ, ਜਾਂ ਗੱਲ ਗਾਂ ਵੱਧਦੀ ਹੈ ਕਿ ਨਹੀਂ ਵੱਧਦੀ। ਹਿਸਾਬ ਲਾ ਲਓ ਕਿ ਇਹ 18-19 ਦਾ ਘੁਟਾਲਾ ਹੋਇਆ, 4-5 ਸਾਲ ਤੋਂ ਫਾਈਲ ਦੱਬੀ ਹੋਈ ਹੈ ਜੀ ਜੀ। ਤੇ ਗੱਲ ਕਰੀਏ ਮਿੰਟੂ ਜੀ, ਇੱਕ ਵਕੀਲ ਨੂੰ ਦਿਨ ਦਿਹਾੜੇ ਅਗਵਾ ਕੀਤਾ ਜੀ, ਤੇ ਮੌਕੇ ਵਾਰਦਾਤ ਦੀ ਵੀਡੀਓ ਵੀ ਕਾਫੀ ਚਰਚਾ ਦੇ ਵਿੱਚ ਸਾਹਮਣੇ ਆਈ ਹੈ ਵੀਡੀਓ। ਇਹ ਪਿੰਡ ਹੈ ਛਤੀਰਵਾਲਾ, ਫਾਜ਼ਿਲਕਾ ਜ਼ਿਲ੍ਹੇ ਦੇ ਵਿੱਚ, ਜਿੱਥੇ ਚਿੱਟੇ ਦਿਨ ਇੱਕ ਵਕੀਲ ਨੂੰ ਸੜਕ ਦੇ ਵਿਚਕਾਰ ਰੋਕ ਕੇ ਪਹਿਲਾਂ ਤੇ ਉਹਨੂੰ ਬੜਾ ਝੰਬਿਆ ਗਿਆ, ਫਿਰ ਗੱਡੀ ਦੇ ਵਿੱਚ ਪਾ ਕੇ ਅਗਵਾ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਆ। ਉਹ ਇੱਕ ਕੋਈ ਵੀਡੀਓ ਬਣਾ ਰਿਹਾ ਸੀਗਾ, ਉਹਦੇ ਮਗਰ ਵੀ ਲੱਗ ਪਏ। ਉਹ ਵਿਚਾਰਾ ਹਫਦਾ ਨਿਕਲ ਗਿਆ ਪਰਾਂ ਨੂੰ ਵੀ ਕਿਤੇ ਮੈਨੂੰ ਨਾ ਫੜ ਕੇ ਤੇ ਝੰਬ ਦੇਣ। ਬੜਾ ਬੁਰਾ ਹਾਲ ਹੋਇਆ ਪਿਆ ਪੰਜਾਬ ਦਾ। ਹਿਸਾਬ ਲਾ ਲਓ, ਵਕੀਲ ਵੀ ਸੁਰੱਖਿਅਤ ਨਹੀਂ ਹੈਗੇ। ਤੇ ਹੁਣ ਇਸ ਮਾਮਲੇ ਤੇ ਭਾਵੇਂ ਕੋਈ ਜਾਤੀ ਰੰਜਿਸ਼ ਹੋਵੇ, ਭਾਵੇਂ ਕੋਈ ਹੋਰ ਕੰਮ ਹੋਵੇ, ਪਰ ਇਹ ਤੁਸੀਂ ਵੇਖੋ ਕਿ ਸੜਕਾਂ ਤੇ ਲੋਕ ਚਿੱਟੇ ਦੇ ਨਹੀਂ ਬੰਦਾ ਚੁੱਕ ਲੈਂਦੇ ਨੇ, ਉਹ ਵੀ ਵਕੀਲ।
परसों के कल सरपंच मारिया उत्थे हुशियारपुर दे ਹੁਸ਼ਿਆਰਪੁਰ लागे। ਦੇ ਵਿੱਚ ਹਾਂਜੀ ਹਾਂਜੀ बटाले एक दुकानदार ਨੂੰ ਬੈਠੇ ਨੂੰ ਮਤਲਬ ਕਿ ਆ ਕੇ ਸੇਕ ਰਿਹਾ ਸੀ, ਧੂਣੀ ਸੇਕ ਰਿਹਾ ਸੀਗਾ ਔਰ ਹੂੰ ਗੋਲੀ ਮਾਰ ਗਏ ਨੇ। ਬਠਿੰਡੇ ਵੀ ਦੁਕਾਨਦਾਰ ਕੋਈ ਮਤਲਬ ਪ੍ਰਧਾਨ ਸੀਗਾ ਮਿੰਟੂ ਜੀ ਹੈ ਨਾ, ਉਹ ਕਾਫੀ ਪੁਰਾਣੀ, ਵੈਸੇ ਤਾਂ ਮਹੀਨਾ ਕੁ ਹੋ ਗਿਆ ਉਸ ਗੱਲ ਨੂੰ। ਹਾਂ ਬਿਲਕੁਲ, ਉਹਨੂੰ ਵੀ ਦੁਕਾਨ ਦੇ ਦੁਕਾਨ ਸਾਹਮਣੇ ਦੇ ਮਾਰ ਬਾਹਰ ਗਿਆ ਹੀ, ਸਨ ਹਾਂਜੀ ਗੋਲੀ। ਦੁਕਾਨ ਦੇ ਬਾਹਰ ਹੀ। ਉਹ ਵੀ ਉਹ ਤੁਹਾਨੂੰ ਮੈਂ ਦੱਸਦਾ, ਜਿਹੜੀ ਪਾਰਕਿੰਗ ਨਹੀਂ ਬਣੀ ਬਠਿੰਡੇ, ਹਾਂਜੀ ਅਸਲ ਦੇ ਵਿੱਚ ਉਹ ਪਾਰਕਿੰਗ ਦਾ ਰੌਲਾ ਹੈ। ਉਹ ਅੱਛਾ ਹਾਂਜੀ, ਪਾਰਕਿੰਗ ਦੀ, ਤੁਸੀਂ ਹਾਂਜੀ ਜ਼ਿਕਰ ਵੀ ਕੀਤਾ ਸੀ ਪਾਰਕਿੰਗ, ਜਦੋਂ ਬਸ ਖਬਰ ਪਾਰਕਿੰਗ ਕੀਤੀ ਤੇ, ਸੀ। ਹਾਂਜੀ ਉਹ ਹਾਂਜੀ ਗੈਂਗਸਟਰਾਂ ਦੇ ਪਾਰਕਿੰਗ ਦਾ ਫੋਨ ਰੌਲਾ ਫਾਨ ਹੈ। ਵੀ ਗਏ ਸੀ। ਇੱਕ ਗੈਂਗਸਟਰ ਉਹਦੇ ਚ ਹਿੱਸਾ ਪਾਉਂਦਾ ਸੀਗਾ। ਹੂੰ ਤਾਂ ਮਤਲਬ ਕਿ ਹਿਸਾਬ ਲਾ ਲਓ ਕਿ ਚੱਲ ਕੀ ਰਿਹਾ, ਤੁਸੀਂ ਹਿਸਾਬ ਲਾ ਲਓ ਸਕੂਟਰ, ਮੋਟਰਸਾਈਕਲਾਂ ਦੀ, ਕਾਰਾਂ ਦੀ ਪਾਰਕਿੰਗ ਤੱਕ ਵੀ ਝਗੜਾ ਵਧਿਆ ਪਿਆ। ਹੂੰ ਇਹ ਬਹੁਤ ਸੋਚਣ ਵਿਚਾਰਨ ਵਾਲੀਆਂ ਗੱਲਾਂ ਨੇ। ਖੈਰ, ਇਹਨੂੰ ਵਕੀਲ ਨੂੰ ਹੁਣ ਫਾਜ਼ਿਲਕਾ ਦੇ ਹਸਪਤਾਲ ਦੇ ਵਿੱਚ ਭੇਜਿਆ ਗਿਆ, ਦਾਖਲ ਕਰਵਾਇਆ ਗਿਆ, ਯਾਨੀ ਤੇ ਉੱਥੇ ਵਕੀਲ ਇਕੱਠੇ ਹੋ ਰਹੇ ਨੇ। ਮੈਨੂੰ ਲੱਗਦਾ ਕਿ ਹੁਣ ਹੋਰ ਪੰਗਾ ਪੈ ਜਾਣਾ, ਵਕੀਲ ਸਟ੍ਰਾਈਕ ਤੇ ਚਲੇ ਜਾਣਗੇ ਤੇ ਜਿਹੜੇ ਲੋਕਾਂ ਦੇ ਕੰਮਕਾਰ ਹੈ, ਅਦਾਲਤੀ ਕੰਮਕਾਰ, ਉਹ ਰੁਕ ਜਾਣਗੇ। ਹੁਣ ਤੁਹਾਨੂੰ ਪਤਾ ਹੀ ਅਸਰ ਕਿੱਥੇ ਪੈਣਾ ਹੁੰਦਾ ਹੈ, ਅਸਰ ਤੇ ਜਨਤਾ ਤੇ ਪੈਣਾ ਹੁੰਦਾ ਹੈ। ਜੀ ਜੀ ਮਿੰਟੂ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਜੀ ਸ਼ੁਕਰੀਆ ਪ੍ਰਵੀਨ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਦੇ ਪਹਿਲੇ ਹਿੱਸੇ ਦੇ ਵਿੱਚ ਆਪਣੇ ਨਾਲ ਜੁੜੇ ਸਨ ਮਿੰਟੂ ਗੁਰਸਰੀਆ ਜੀ, ਜਿਨ੍ਹਾਂ ਦੇ ਨਾਲ ਆਪਾਂ ਕਈ ਅਹਿਮ ਖਬਰਾਂ ਨੂੰ ਲੈ ਕੇ ਚਰਚਾ ਕੀਤੀ ਹੈ। ਵੇਲਾ ਹੋ ਗਿਆ ਇੱਕ ਬ੍ਰੇਕ ਦੇ ਲਈ ਰੁਕਣ ਦਾ। ਖਬਰਾਂ ਹੋਰ ਵੀ ਨੇ ਜਿਨ੍ਹਾਂ ਤੇ ਚਰਚਾ ਕਰਾਂਗੇ। ਜਲਦ ਵਾਪਸੀ ਇੱਕ ਸ਼ਾਰਟ ਬ੍ਰੇਕ ਤੋਂ ਬਾਅਦ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਆਪਾਂ ਰੁਕ ਕਰਦੇ ਹਾਂ ਕੁਝ ਹੋਰ ਅਹਿਮ ਖਬਰਾਂ ਦਾ। ਮਰਹੂਮ ਨੌਜਵਾਨ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਕੇਸ ਦੀ ਜਾਂਚ ਕਰ ਰਹੀ ਪੰਜਾਬ ਪੁਲਿਸ ਦੀ ਵਿਸ਼ੇਸ਼ ਜਾਂਚ ਟੀਮ ਗੈਂਗਸਟਰ ਲਾਰੈਂਸ ਬਿਸ਼ਨੋਈ ਅਤੇ ਜੱਗੂ ਭਗਵਾਨਪੁਰੀਆ ਵੱਲੋਂ ਕਤਲ ਕੇਸ ਦੇ ਵਿੱਚ ਦੋਸ਼ ਮੁਕਤ ਹੋਣ ਦੀ ਗੱਲ ਕਰਨ ਵਾਲੀਆਂ ਅਰਜ਼ੀਆਂ ਤੇ ਹੇਠਲੀ ਅਦਾਲਤ ਦੇ ਵਿੱਚ ਜਵਾਬ ਦਾਇਰ ਕਰਨ ਦੇ ਵਿੱਚ ਅਸਫਲ ਰਹੀ ਹੈ। ਉਕਤ ਗੈਂਗਸਟਰਾਂ ਵੱਲੋਂ ਦਾਅਵਾ ਕੀਤਾ ਗਿਆ ਹੈ ਕਿ ਉਹ ਗਾਇਕ ਦੀ ਹੱਤਿਆ ਦੇ ਵਿੱਚ ਸ਼ਾਮਲ ਨਹੀਂ ਸਨ। ਇਸੇ ਦੌਰਾਨ ਇੱਕ ਹੋਰ ਮੁਲਜ਼ਮ ਚਰਨਜੀਤ ਸਿੰਘ ਉਰਫ ਚੇਤਨ ਨੇ ਵੀ ਮਾਨਸਾ ਦੀ ਅਦਾਲਤ ਦੇ ਵਿੱਚ ਮੂਸੇਵਾਲਾ ਕਤਲ ਕੇਸ ਦੇ ਵਿੱਚ ਡਿਸਚਾਰਜ ਕਰਨ ਦੀ ਮੰਗ ਕਰਦਿਆਂ ਇਹ ਦਾਅਵਾ ਕੀਤਾ ਹੈ ਕਿ ਉਹ ਗਾਇਕ ਦੇ ਕਤਲ ਦੇ ਵਿੱਚ ਸ਼ਾਮਲ ਨਹੀਂ ਸੀ ਅਤੇ ਇਸ ਕੇਸ ਦੇ ਵਿੱਚ ਉਸ ਨੂੰ ਝੂਠਾ ਫਸਾਇਆ ਜਾ ਰਿਹਾ। ਜ਼ਿਲ੍ਹਾ ਅਤੇ ਸੈਸ਼ਨ ਜੱਜ ਪ੍ਰੀਤੀ ਸਾਨੀ ਦੀ ਅਦਾਲਤ ਨੇ ਇਸ ਸੰਬੰਧੀ ਪੁਲਿਸ ਨੂੰ ਜਵਾਬ ਦਾਖਲ ਕਰਨ ਦੇ ਲਈ ਕਹਿੰਦਿਆਂ ਮਾਮਲੇ ਦੀ ਸੁਣਵਾਈ ਹੁਣ 23 ਜਨਵਰੀ ਤੱਕ ਮੁਲਤਵੀ ਕਰ ਦਿੱਤੀ ਹੈ। ਵੱਖ-ਵੱਖ ਜੇਲ੍ਹਾਂ ਦੇ ਵਿੱਚ ਬੰਦ 26 ਮੁਲਜ਼ਮਾਂ ਨੂੰ ਵੀਡੀਓ ਕਾਨਫਰੰਸਿੰਗ ਦੇ ਰਾਹੀਂ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਸੀ। ਇੱਥੇ ਇੱਕ ਅਹਿਮ ਲਾਈਨ ਇਹ ਹੈ ਕਿ ਜਿਹੜੀਆਂ ਵਿਸ਼ੇਸ਼ ਜਾਂਚ ਟੀਮ ਆ ਪੰਜਾਬ ਪੁਲਿਸ ਦੀ, ਉਹ ਜਿਹੜਾ ਲਾਰੈਂਸ ਬਿਸ਼ਨੋਈ ਤੇ ਜੱਗੂ ਭਗਵਾਨਪੁਰੀਆ ਨੇ ਇਹ ਗੱਲ ਕਹੀ ਹੈ ਕਿ ਉਹਨਾਂ ਨੂੰ ਫਸਾਇਆ ਜਾ ਰਿਹਾ ਹੈ ਜਾਂ ਉਹਨਾਂ ਨੇ ਸਿੱਧੂ ਮੂਸੇਵਾਲਾ ਦਾ ਕਤਲ ਨਹੀਂ ਕੀਤਾ। ਉਹ ਜਿਹੜੀਆਂ ਅਰਜ਼ੀਆਂ ਸੀ ਉਹਨਾਂ ਤੇ ਹੇਠਲੀ ਅਦਾਲਤ ਦੇ ਵਿੱਚ ਜਵਾਬ ਜਿਹੜਾ ਦਾਇਰ ਕਰਨਾ ਸੀ, ਉਹਦੇ ਵਿੱਚ ਵਿਸ਼ੇਸ਼ ਜਾਂਚ ਟੀਮ ਅਸਫਲ ਰਹੀ ਹੈ। ਇਸ ਬਾਰੇ ਜ਼ਰੂਰ ਵਿਸ਼ੇਸ਼ ਜਾਂਚ ਟੀਮ ਦੀ ਜਿਹੜੀ ਜਵਾਬ ਤਲਬੀ ਆ ਹੋਣੀ ਚਾਹੀਦੀ ਹੈ ਔਰ ਇਹ ਸਿੱਧੂ ਮੂਸੇਵਾਲਾ ਦੇ ਜਿਹੜੇ ਮਾਪੇ ਨੇ ਉਹ ਆਉਂਦੇ ਐਤਵਾਰ ਨੂੰ ਇਸ ਮਾਮਲੇ ਉੱਤੇ ਜ਼ਰੂਰ ਗੱਲਬਾਤ ਕਰਨਗੇ ਜਾਂ ਉਹਨਾਂ ਦਾ ਵਕੀਲ ਦੱਸ ਸਕਦਾ ਹੈ ਕਿ ਜੇਕਰ ਅਸਫਲ ਰਹੀ ਹੈ ਤਾਂ ਉਹ ਕਦੋਂ ਇਸ ਬਾਬਤ ਜਵਾਬ ਦਾਇਰ ਕਰੂਗੀ ਜਾਂ ਜਦੋਂ ਜ਼ਿਰਾ ਹੋਊਗੀ ਤਾਂ ਵਿਸ਼ੇਸ਼ ਜਾਂਚ ਟੀਮ ਕਿਹੜੇ ਤੱਥ ਹੈ ਜਾਂ ਕਿਹੜੇ ਉਹ ਫੈਕਟਸ ਨੇ ਜਿਨ੍ਹਾਂ ਦੇ ਆਧਾਰ ਤੇ ਇਹਨਾਂ ਦੋਨਾਂ ਜਣਿਆਂ ਦੀ ਜਿਹੜੀ ਦੋਸ਼ ਮੁਕਤ ਹੋਣ ਦੀ ਗੱਲ ਹੈ ਉਹਨੂੰ ਰੱਦ ਕਰੂਗੀ ਤੇ ਰੱਦ ਕਰਨ ਤੋਂ ਬਾਅਦ ਉਸ ਆਪਣੀ ਜਿਹੜੀ ਗੱਲ ਆ ਉਹਨੂੰ ਐਸਟੈਬਲਿਸ਼ ਕਰਨ ਦੇ ਵਿੱਚ ਕਾਮਯਾਬ ਹੋਊਗੀ। ਖੈਰ, ਆਪਾਂ ਅਗਲੀ ਖਬਰ ਦੇ ਵੱਲ ਵਧੀਏ। ਜੇਲ੍ਹ ਦੇ ਵਿੱਚ ਜਨਮ ਦਿਨ ਮਨਾਉਂਦਿਆਂ ਦੀ ਵੀਡੀਓ ਜਿਹੜੀ ਵਾਇਰਲ ਹੋਈ ਹੈ ਉਸ ਸੰਬੰਧੀ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਚਰਚਾ ਕੀਤੀ ਸੀ ਦੀਪਕ ਸ਼ਰਮਾ ਜੀ ਨੇ। ਹੁਣ ਉਸ ਵੀਡੀਓ ਸੰਬੰਧੀ ਪੁਲਿਸ ਨੇ ਜਾਂਚ ਸ਼ੁਰੂ ਕੀਤੀ ਹੈ। ਇਸ ਸੰਬੰਧੀ ਸੋਸ਼ਲ ਮੀਡੀਆ ਤੇ ਇੱਕ ਕਲਿੱਪ ਵਾਇਰਲ ਹੋ ਰਿਹਾ ਸੀ ਜਿਸ ਦੇ ਵਿੱਚ ਗਿਲਾਸ ਲਹਿਰਾਉਂਦਿਆਂ ਤੇ ਪਕੌੜੇ ਖਾਂਦੇ ਕੈਦੀ ਦੇਖੇ ਜਾ ਸਕਦੇ ਆ। ਪਤਾ ਲੱਗਿਆ ਕਿ ਅਰੁਣ ਕੁਮਾਰ ਉਰਫ ਮਣੀ ਰਾਣਾ ਦਾ ਜਨਮ ਦਿਨ ਸੀ। ਜਨਮ ਦਿਨ ਮਨਾਉਣ ਵੇਲੇ ਮਣੀ ਵੀਰੇ ਦਾ ਅੱਜ ਬਰਥਡੇ ਹੈ। ਗਾਣਾ ਵੀ ਗਾਇਆ ਗਿਆ। ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਣ ਤੋਂ ਬਾਅਦ ਜੇਲ੍ਹ ਪ੍ਰਸ਼ਾਸਨ ਅਤੇ ਸਰਕਾਰ ਨੂੰ ਨਮੋਸ਼ੀ ਉਠਾਉਣੀ ਪਈ ਸੀ, ਜਿਸ ਤੋਂ ਬਾਅਦ ਇਹ ਘਟਨਾ ਦੀ ਜਾਂਚ ਦੇ ਹੁਕਮ ਦਿੱਤੇ ਗਏ। ਇਸ ਸੰਬੰਧੀ ਮਣੀ ਰਾਣਾ ਦੇ ਵਿਰੁੱਧ ਕੇਸ ਵੀ ਜਿਹੜਾ ਉਹ ਦਰਜ ਕੀਤਾ ਗਿਆ। ਰੁਖ ਕਰਦੇ ਹਾਂ ਅਟਾਰੀ ਦਾ। ਗਦਰ ਪਾਰਟੀ ਦੇ ਬਾਨੀ ਅਤੇ ਮਹਾਨ ਆਜ਼ਾਦੀ ਘੁਲਾਟੀਏ ਬਾਬਾ ਸੋਹਣ ਸਿੰਘ ਭਕਨਾ ਜੀ ਦਾ 154ਵਾਂ ਜਨਮ ਦਿਹਾੜਾ ਉਹਨਾਂ ਦੇ ਜੱਦੀ ਪਿੰਡ ਭਕਨਾ ਕਲਾਂ ਦੇ ਵਿੱਚ ਸਥਿਤ ਯਾਦਗਾਰ ਤੇ ਸ਼ਰਧਾ ਦੇ ਨਾਲ ਮਨਾਇਆ ਗਿਆ। ਇਹ ਮੇਲਾ ਹਰ ਸਾਲ ਬਾਬਾ ਜੀ ਦੇ ਪਰਿਵਾਰਕ ਮੈਂਬਰਾਂ ਵੱਲੋਂ ਪੂਰੇ ਇਲਾਕੇ ਦੇ ਸਹਿਯੋਗ ਦੇ ਨਾਲ ਮਨਾਇਆ ਜਾਂਦਾ ਹੈ। ਸਵੇਰੇ ਅਖੰਡ ਪਾਠ ਜੀ ਦੀ ਸੰਪੂਰਨਤਾ ਉਪਰੰਤ ਬਾਬਾ ਜੀ ਦੀ ਸਮਾਧ ਤੇ ਪਹਿਲਾਂ ਗਦਰ ਪਾਰਟੀ ਜ਼ਿੰਦਾਬਾਦ ਅਤੇ ਬਾਬਾ ਸੋਹਣ ਸਿੰਘ ਭਕਨਾ ਅਮਰ ਰਹੇ, ਇਹ ਨਾਅਰਿਆਂ ਦੀ ਗੂੰਜ ਦੇ ਵਿੱਚ ਪਾਰਟੀ ਦਾ ਝੰਡਾ ਲਹਿਰਾਇਆ ਗਿਆ। ਉਪਰੰਤ ਰਾਗੀ ਢਾਡੀ ਜਥਿਆਂ ਤੇ ਪ੍ਰਚਾਰਕਾਂ ਵੱਲੋਂ ਦੇਸ਼ ਦੇ ਪਰਵਾਨਿਆਂ ਦੀਆਂ ਕੁਰਬਾਨੀਆਂ ਤੋਂ ਸੰਗਤਾਂ ਨੂੰ ਜਾਣੂ ਕਰਵਾਇਆ ਗਿਆ। ਇਸ ਮੌਕੇ ਜਿੰਨਾ ਵੀ ਬੁਲਾਰਿਆਂ ਨੇ ਦੱਸਿਆ ਤਾਂ ਉਹਨਾਂ ਨੇ ਕਿਹਾ ਕਿ ਬਾਬਾ ਜੀ ਨੇ ਆਪਣੀ ਸਾਰੀ ਜ਼ਿੰਦਗੀ ਦੇਸ਼ ਦੇ ਲੇਖੇ ਲਾਈ ਅਤੇ 26 ਸਾਲ ਜੇਲ੍ਹ ਦੇ ਵਿੱਚ ਗੁਜ਼ਾਰੇ। ਅੱਜ ਅੱਜ ਜਦੋਂ ਆਪਾਂ ਉਹਨਾਂ ਦੀ ਗੱਲ ਕਰ ਰਹੇ ਹਾਂ ਤਾਂ ਪੰਜਾਬੀ ਰੇਡੀਓ ਯੂਐਸਏ ਨੇ ਇਸ ਬਾਬਤ ਇੱਕ ਡਾਕੂਮੈਂਟਰੀ ਜ਼ਰੂਰ ਬਣਾਈ ਹੈ। ਸਟਾਕਟਨ ਗੁਰਦੁਆਰਾ ਸਾਹਿਬ ਦੇ ਵਿੱਚ ਜਿਹੜੇ ਤੱਥ ਜਿਹੜੇ ਹਵਾਲੇ ਨੇ ਗਦਰ ਪਾਰਟੀ ਦੇ, ਜੋ ਇਤਿਹਾਸਕ ਦਸਤਾਵੇਜ਼ ਨੇ, ਉਹ ਸਾਰੇ ਉਸ ਡਾਕੂਮੈਂਟਰੀ ਦੇ ਵਿੱਚ ਵਿਖਾਏ ਗਏ ਨੇ। ਇੱਥੋਂ ਤੱਕ ਕਿ ਜਿਸ ਪ੍ਰਿੰਟਿੰਗ ਪ੍ਰੈਸ ਦੇ ਨਾਲ ਗਦਰ ਪਾਰਟੀ ਦਾ ਪਹਿਲਾ ਅਖਬਾਰ ਪ੍ਰਿੰਟ ਕੀਤਾ ਗਿਆ ਸੀ, ਉਹ ਪ੍ਰਿੰਟਿੰਗ ਪ੍ਰੈਸ ਵੀ ਜਿਹੜੀ ਆ ਉਹ ਗੁਰਦੁਆਰਾ ਸਟਾਕਟਨ ਦੇ ਵਿੱਚ ਹੈਗੀ ਆ। ਜਦੋਂ ਕਦੇ ਵੀ ਤੁਸੀਂ ਉਹਨਾਂ ਇਲਾਕਿਆਂ ਦੇ ਵਿੱਚ ਜਾਓ, ਗੁਰਦੁਆਰਾ ਸਾਹਿਬ ਦੇ ਵਿੱਚ ਦਰਸ਼ਨ ਦੀਦਾਰੇ ਕਰੋ ਤਾਂ ਇਸ ਨੂੰ ਗਦਰ ਪਾਰਟੀ ਦੇ ਜਿਹੜਾ ਇਤਿਹਾਸ ਹੈ ਇਹਨੂੰ ਜ਼ਰੂਰ ਉੱਥੇ ਪੜ੍ਹਿਓ, ਉੱਥੇ ਜਾਣਿਓ। ਬਹੁਤ ਸਾਰੀਆਂ ਗੱਲਾਂ ਤੁਹਾਨੂੰ ਪਤਾ ਲੱਗਣਗੀਆਂ। ਇੱਕ ਡੇਢ ਡਾਲਰ ਉਹਨਾਂ ਸਮਿਆਂ ਦੇ ਵਿੱਚ, ਅੱਜ ਤੋਂ ਤਕਰੀਬਨ 110 ਸਾਲ ਪਹਿਲਾਂ, ਗਦਰ ਪਾਰਟੀ ਨੂੰ ਸਿੰਜਣ ਦੇ ਲਈ, ਉਸ ਪਾਰਟੀ ਨੂੰ ਖੜੀ ਕਰਨ ਦੇ ਲਈ, ਉਸ ਗੁਰੂ ਘਰ ਦੇ ਵਿੱਚ ਆਪਣੀ ਜੋ ਦਸਵੰਧ ਜਿਸ ਤਰੀਕੇ ਦਾ ਆਪਾਂ ਕੱਢਦੇ ਹਾਂ, ਉਸ ਦਾ ਇਤਿਹਾਸਕ ਦਸਤਾਵੇਜ਼ ਤੱਕ ਪਏ ਨੇ ਕਿ ਕਿਵੇਂ ਇਹਨਾਂ ਬਾਬਿਆਂ ਨੇ ਉਹ ਗਦਰ ਲਹਿਰ ਨੂੰ ਸਿੰਜਿਆ, ਕੁਰਬਾਨੀਆਂ ਕੀਤੀਆਂ ਤੇ ਬਾਅਦ ਦੇ ਵਿੱਚ ਦੇਸ਼ ਨੂੰ ਆਜ਼ਾਦ ਕਰਾਇਆ। ਬੇਸ਼ੱਕ ਬਾਬਾ ਜੀ ਉਹਨਾਂ ਲੋਕਾਂ ਦੇ ਵਿੱਚੋਂ ਇੱਕ ਸਨ ਜਿਨ੍ਹਾਂ ਨੇ 47 ਤੋਂ ਬਾਅਦ ਆਜ਼ਾਦ ਦੇਸ਼ ਨੂੰ ਦੇਖਿਆ, ਪਰ ਆਜ਼ਾਦੀ ਤੋਂ ਬਾਅਦ ਵੀ ਇਹਨਾਂ ਨੂੰ ਜੇਲ੍ਹ ਹੋ ਗਈ ਸੀ। ਆਜ਼ਾਦੀ ਤੋਂ ਬਾਅਦ ਵੀ ਜਦੋਂ ਜੇਲ੍ਹ ਹੋਈ ਤੇ ਉਸ ਤੋਂ ਬਾਅਦ ਸਰਕਾਰ ਤੱਕ ਇਹ ਗੱਲ ਪਹੁੰਚੀ, ਨਹਿਰੂ ਤੱਕ ਇਹ ਗੱਲ ਪਹੁੰਚੀ ਕਿ ਆਪਾਂ ਤਾਂ ਆਜ਼ਾਦੀ ਘੁਲਾਟ ਕੇ ਡੱਕ ਦਿੱਤੇ ਜੇਲ੍ਹ ਦੇ ਵਿੱਚ। ਤਾਂ ਨਹਿਰੂ ਦੇ ਕਹਿਣ ਤੇ ਬਾਬਾ ਜੀ ਨੂੰ ਰਿਹਾ ਕੀਤਾ ਗਿਆ ਸੀਗਾ। ਰਿਹਾ ਕਰਨ ਤੋਂ ਬਾਅਦ ਜਦੋਂ ਕਿਸੇ ਨੇ ਉਹਨਾਂ ਨੂੰ ਪੁੱਛਿਆ, ਇਹ ਗੱਲ ਮੈਨੂੰ ਮੇਰੇ ਮਨ ਦੇ ਵਿੱਚ ਛਾਪੀ ਪਈ ਹੈ, ਮੈਂ ਕਿਤੇ ਪੜ੍ਹੀ ਸੀ ਉਹਨਾਂ ਦੀ ਜ਼ਿੰਦਗੀ ਬਾਰੇ, ਉਹਨਾਂ ਨੇ ਆਪਣੇ ਬਾਰੇ ਲਿਖਿਆ ਸੀਗਾ। ਤਾਂ ਉਹ ਕਹਿੰਦੇ ਬਾਬਾ ਜੀ ਤੁਹਾਡੇ ਕੁੱਬ ਪੈ ਗਿਆ। ਉਹ ਕਹਿੰਦੇ ਕੁੱਬ ਨਾ ਤਾਂ ਮੇਰੀ ਉਮਰ ਕਰਕੇ ਪਿਆ,
ਤੇ ਨਾ ਹੀ ਕਿਉਂਕਿ ਉਹਨਾਂ ਸਮਿਆਂ ਦੇ ਵਿੱਚ ਕਾਫ਼ੀ ਬਜ਼ੁਰਗ ਹੋ ਚੁੱਕੇ ਸੀ, 60 ਦੇ ਦਹਾਕੇ ਦੀਆਂ ਗੱਲਾਂ ਸ਼ਾਇਦ ਉਦੋਂ 90 ਸਾਲ ਦੀ ਉਮਰ ਦੇ ਉਹ ਹੋ ਚੁੱਕੇ ਸਨ, ਨੇੜੇ-ਤੇੜੇ ਸਨ। ਤਾਂ ਉਹ ਕਹਿੰਦੇ ਇਹ ਕੁੱਬ ਨਾ ਤਾਂ ਮੇਰੀ ਉਮਰ ਕਰਕੇ ਪਿਆ ਤੇ ਨਾ ਹੀ ਫਰੰਗੀ ਪਾ ਸਕੇ। ਇਹ ਕੁੱਬ ਕਹਿੰਦੇ ਮੇਰੇ ਆਪਣਿਆਂ ਨੇ ਕੀਤੇ ਜ਼ੁਲਮਾਂ ਕਰਕੇ ਮੇਰੀ ਢੂਈ ਦੇ ਵਿੱਚ ਕੁੱਬ ਪਿਆ, ਮੇਰੀ ਸਰੀਰਕ ਸਮਰੱਥਾ ਜਿਹੜੀ ਆ ਉਹ ਤਕਰੀਬਨ ਚਲੀ ਗਈ ਹੈ। ਇਹ ਇਕੱਲੇ ਬੋਲ ਹੀ ਨਹੀਂ ਸਨ, ਇਹ ਤਾਨਾ ਸਨ ਉਸ ਨਿਜ਼ਾਮ ਨੂੰ, ਇਹ ਉਹਨਾਂ ਦੀ ਅੰਦਰੋਂ ਨਿਕਲੀ ਇੱਕ ਹੂਕ ਸਨ ਕਿ ਉਹਨਾਂ ਨੇ ਕਿਹੜੇ ਇਰਾਦਿਆਂ ਨਾਲ ਮੁਲਕ ਨੂੰ ਆਜ਼ਾਦ ਕਰਾਇਆ ਤੇ ਬਾਅਦ ਦੇ ਵਿੱਚ ਕਿਹੜਾ ਤਸ਼ੱਦਦ ਉਹਨਾਂ ਨੂੰ ਝੱਲਣਾ ਪਿਆ। ਖੈਰ ਪਰ ਅੱਜ ਵੀ ਲੋਕ ਇੱਥੇ ਆਪਾਂ ਜਦੋਂ ਗੱਲ ਕਰਦੇ ਹਾਂ ਉੱਥੋਂ ਦੇ ਸਿਸਟਮ ਦੇ ਬਾਰੇ, ਤਾਂ ਲੋਕ ਕਹਿੰਦੇ ਕਿ ਤੁਸੀਂ ਉੱਥੇ ਚਲੇ ਜਾਓ, ਤੁਸੀਂ ਆਹ ਕਰ ਦਿਓ, ਤੁਸੀਂ ਉਹ ਕਰ ਦਿਓ। ਪਰ ਅਸਲ ਦੇ ਵਿੱਚ ਪੰਜਾਬੀਆਂ ਦੇ ਵਿੱਚ ਜਾਂ ਕਿਸੇ ਵੀ ਕੌਮ ਦੇ ਵਿੱਚੋਂ ਤੁਸੀਂ ਉਸ ਧਰਤੀ ਦਾ ਪ੍ਰੇਮ ਕਿਤੇ ਵੀ ਨਹੀਂ ਕੱਢ ਸਕਦੇ, ਚਾਹੇ ਤੁਸੀਂ ਉਹਨੂੰ ਤਾਨੇ ਮਾਰੀ ਜਾਓ ਤੇ ਚਾਹੇ ਕੁਛ ਮਰਜ਼ੀ ਕਰੀ ਜਾਓ। ਇਹ ਕਣ ਹੁੰਦੇ ਨੇ, ਹਰ ਇਨਸਾਨ ਦੇ ਵਿੱਚ ਹੁੰਦੇ ਨੇ, ਆਪਣੀ ਕੌਮ, ਆਪਣੀ ਧਰਤੀ ਨੂੰ ਲੈ ਕੇ। ਬਹੁਤ ਲੋਕ ਕਹਿੰਦੇ ਨੇ ਕਿ ਇਹ ਜਿਹੜੇ ਬੋਲਦੇ ਨੇ ਆਲੋਚਕ, ਇਹਨਾਂ ਨੂੰ ਆਹ ਕਰ ਦੇਣਾ ਚਾਹੀਦਾ, ਉਹਨਾਂ ਨੂੰ ਆਹ ਕਰ ਦੇਣਾ ਚਾਹੀਦਾ। ਪਰ ਕਦੇ ਉਹਨਾਂ ਸੂਝਵਾਨ ਲੋਕਾਂ ਨੂੰ ਪੜ੍ਹਿਓ ਜਿਹੜੇ ਕਹਿੰਦੇ ਨੇ ਇਹ ਗੱਲਾਂ ਕਿ ਕਿਸੇ ਦੇ ਹੱਕ ਹਕੂਕ ਦੀ ਗੱਲ ਕਰਨਾ, ਮਨੁੱਖਤਾ ਦੇ ਆਤਮ ਸਨਮਾਨ ਨੂੰ ਬਰਕਰਾਰ ਰੱਖਣਾ ਹੈ। ਕਦੇ ਚਰਚਾ ਛਿੜੀ ਤਾਂ ਇਹਦੇ ਤੇ ਬਹੁਤ ਸਾਰੀਆਂ ਗੱਲਾਂ ਨੇ ਕਿ ਜਦੋਂ ਅਸੀਂ ਕਿਸੇ ਬਾਰੇ ਹੱਕ ਹਕੂਕ ਦੀ ਗੱਲ ਕਰਦੇ ਹਾਂ ਤਾਂ ਅਸੀਂ ਸਿਰਫ ਹੱਕ ਹਕੂਕ ਦੀ ਗੱਲ ਹੀ ਨਹੀਂ ਕਰ ਰਹੇ, ਬਲਕਿ ਮਨੁੱਖਤਾ ਦਾ ਜਿਹੜਾ ਆਤਮ ਸਨਮਾਨ ਹੈ, ਜਿਹੜਾ ਉਹਦਾ ਇੱਕ ਤਰੀਕੇ ਨਾਲ ਕਹੀਏ ਕਿ ਉਹਦਾ ਭਰੋਸਾ, ਵਿਸ਼ਵਾਸ, ਜਲਾਓ, ਉਹਦੀ ਰੱਖਿਆ, ਉਹਦੇ ਸਨਮਾਨ ਦੀ ਇੱਜ਼ਤ, ਉਹਨੂੰ ਆਪਾਂ ਬਰਕਰਾਰ ਰੱਖਦੇ ਹਾਂ ਜਦੋਂ ਆਪਾਂ ਕਿਸੇ ਦੇ ਹੱਕ ਹਕੂਕ ਦੀ ਗੱਲ ਕਰਦੇ ਹਾਂ। ਸਮਾਂ ਹੋ ਗਿਆ ਪੰਜਾਬੀ ਰੇਡੀਓ USA ਦੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਇੱਕ ਹੋਰ ਛੋਟੀ ਜਿਹੀ ਬ੍ਰੇਕ ਦੇ ਲਈ ਰੁਕਣ ਦਾ। ਬ੍ਰੇਕ ਤੋਂ ਪਾਰ ਆਪਣੇ ਨਾਲ ਜੁੜਨਗੇ ਡਾਕਟਰ ਗੁਰਜੋਤ ਸਿੰਘ, ਜੋਤ ਆਯੁਰਵੈਦਿਕ ਸੈਂਟਰ, ਟੋਰਾਂਟੋ, ਕੈਨੇਡਾ ਤੋਂ।